ਜਿਹੜਾ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਤੇ ਹੋਰ ਮਸਲਿਆਂ ਦੇ ਲਈ ਮੋਹਾਲੀ ਚੰਡੀਗੜ੍ਹ ਬਾਰਡਰ ਦੇ ਉੱਤੇ ਮੋਰਚਾ ਲੱਗਿਆ ਹੋਇਆ ਇਨਸਾਫ ਮੋਰਚਾ, ਉਹਦੇ ਵਿੱਚ ਦਿਨੋਂ ਦਿਨ ਹੁਣ ਤੇਜ਼ੀ ਆ ਰਹੀ। ਜਿਹੜਾ ਮੁੱਦਾ ਕਿ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ, ਇਹ ਹਰੇਕ ਸਿੱਖ ਨੂੰ ਜਾਂ ਹਰੇਕ ਇਨਸਾਫ ਪਸੰਦ ਬੰਦੇ ਨੂੰ ਇਹ ਟੁੰਬਦਾ। ਲੋਕਾਂ ਨੂੰ ਲੱਗਦਾ ਕਿ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਨਾਲ ਜਿਹੜੀ ਬੇਇਨਸਾਫੀ ਹੋ ਰਹੀ ਆ, ਇਹ ਰੁਕਣੀ ਚਾਹੀਦੀ ਹੈ। ਠੀਕ ਆ, ਸਾਡੇ ਬਹੁਤ ਵਖਰੇਵੇਂ ਹੋਣਗੇ, ਸਾਡੇ ਆਪਸ ਵਿੱਚ ਹੀ ਬਹੁਤ ਸਾਰੇ ਮਸਲਿਆਂ ਦੇ ਉੱਤੇ ਵਿਚਾਰਕ ਮਤਭੇਦ ਵੀ ਹੋਣਗੇ, ਪਰ ਸਾਨੂੰ ਸਾਰਿਆਂ ਨੂੰ ਇੱਕ ਸਾਂਝੇ ਪਲੇਟਫਾਰਮ ਤੇ ਸਾਂਝੀ ਆਵਾਜ਼ ਬੁਲੰਦ ਕਰਨ ਤੋਂ ਰੁਕਣਾ ਨਹੀਂ ਚਾਹੀਦਾ। ਜਿਹੜੀ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲਣੀ ਸੀ, ਉਹ ਭੁਗਤ ਚੁੱਕੇ ਆ, ਇਹਦੇ ਬਾਵਜੂਦ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਜਿਹੜਾ ਵੀ ਬੰਦਾ ਇੱਥੇ ਆਉਂਦਾ ਉਹ ਇੱਥੇ ਇਸ ਗੱਲ ਲਈ ਆਉਂਦਾ ਕਿ ਮੈਂ ਵੀ ਇਸ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੇ ਮਸਲੇ ਨਾਲ ਆਪਦੀ ਕੌਮ ਦੇ ਨਾਲ ਖੜਾ, ਤੇ ਜੇ ਇੱਥੇ ਆਏ ਨਾਲ ਉਹਦੀ ਕਿਸੇ ਬੀਤੇ ਦੌਰ ਦੀ ਗੱਲ ਕਰਕੇ ਆਪਾਂ ਉਹਦੇ ਨਾਲ ਇਸ ਤਰੀਕੇ ਨਾਲ ਜਵਾਬ ਤਲਬੀ ਕਰਾਂਗੇ ਤਾਂ ਇੱਥੇ ਗੜਬੜ ਹੋਊਗੀ ਤੇ ਹਰੇਕ ਬੰਦਾ ਟਾਲਾ ਵੱਟਣ ਲੱਗ ਜੂਗਾ। ਅਸੀਂ ਭੁੱਲ ਨਹੀਂ ਸਕਦੇ ਜਿਹੜਾ ਕੁਝ ਬੀਤੇ ਦੌਰ 'ਚ ਜੇ ਕਿਸੇ ਨੇ ਕੀਤਾ ਹੋਵੇ, ਪਰ ਉੱਥੇ ਜਦੋਂ ਕੋਈ ਬੰਦਾ ਆਉਂਦਾ ਉੱਥੇ ਤਾਂ ਉਹ ਇਹੀ ਕਹਿਣ ਆਉਂਦਾ ਨਾ ਕਿ ਮੈਂ ਇਸ ਮੋਰਚੇ ਦੀ ਹਮਾਇਤ ਕਰਦਾ। ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦਾ ਮਸਲਾ ਜਿਹੜਾ ਉਹ ਇਸ ਕਰਕੇ ਅਹਿਮ ਆ ਕਿ ਇਹ ਸਾਰੇ ਉਹ ਭਰਾ ਨੇ ਜਿਹੜੇ ਸਾਡੀ ਕੌਮ ਦੀ ਹੋਂਦ ਹਸਤੀ ਬਚਾਉਣ ਲਈ ਲੜੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੀ ਖਬਰ ਜਿਹੜੀ ਹੈ ਅੱਜ ਦੇ ਹਿਸਾਬ ਨਾਲ ਉਹ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਸਿਹਤ ਕੁਝ ਵਿਗੜ ਗਈ ਸੀ। ਉਹਨਾਂ ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪੀਟਲ ਵਿੱਚ ਦਾਖਲ ਕਰਾਇਆ ਗਿਆ। ਹੁਣ ਉਹਨਾਂ ਨੂੰ ਛੁੱਟੀ ਮਿਲਣ ਦੀ ਖਬਰ ਜਿਹੜੀ ਆ ਉਹ ਵੀ ਆ ਗਈ ਹੈ। ਪਰ ਸਿੱਖ ਜਗਤ ਵਿੱਚ ਕਿਉਂਕਿ ਭਾਈ ਅਮਰਤਪਾਲ ਸਿੰਘ ਇੱਕ ਨਵੀਂ ਆਸ ਦੇ ਰੂਪ ਦੇ ਵਿੱਚ ਦੇਖੇ ਜਾ ਰਹੇ ਨੇ, ਸਿੱਖ ਕੌਮ ਨੂੰ, ਸਿੱਖ ਨੌਜਵਾਨੀ ਨੂੰ ਉਹਨਾਂ ਤੋਂ ਬੜੀਆਂ ਆਸਾਂ ਨੇ। ਇਸ ਕਰਕੇ ਜਦੋਂ ਇਹ ਖਬਰ ਸੋਸ਼ਲ ਮੀਡੀਆ ਤੇ ਆਈ ਤਾਂ ਕਾਫੀ ਲੋਕਾਂ ਨੂੰ ਇਸ ਗੱਲ ਦੇ ਉੱਤੇ ਚਿੰਤਾ ਹੋਈ, ਕਿਉਂਕਿ ਬੀਤੇ ਦੌਰ ਦੇ ਵਿੱਚ ਜੋ ਕੁਝ ਸਾਡੀ ਕੌਮ ਨਾਲ ਹੋਇਆ ਤੇ ਜਿਵੇਂ ਦੇ ਲੋਕ ਸਾਨੂੰ ਚਾਹੀਦੇ ਨੇ, ਜਿਹੋ ਜਿਹੇ ਲੋਕਾਂ ਨੂੰ ਇੰਡੀਅਨ ਸਟੇਟ ਸਿਸਟਮ ਆਪੋ ਆਪਣੇ ਢੰਗ ਤਰੀਕਿਆਂ ਨਾਲ ਖਤਮ ਕਰ ਰਹੀ ਆ, ਉਸ ਹਿਸਾਬ ਦੇ ਨਾਲ ਬਹੁਤ ਸਾਰੀਆਂ ਮਨ ਵਿੱਚ ਇੱਕਦਮ ਨੈਗੇਟਿਵ ਨਾ ਵਾਚਕ ਗੱਲਾਂ ਜਿਹੜੀਆਂ ਨੇ ਉਹ ਆਉਣ ਲੱਗ ਗਈਆਂ। ਪਰ ਸ਼ੁਕਰ ਆ ਸੱਚੇ ਪਾਤਸ਼ਾਹ ਦਾ ਕਿ ਭਾਈ ਅਮਰਤਪਾਲ ਸਿੰਘ ਨੂੰ ਡਾਕਟਰਾਂ ਨੇ ਹੁਣ ਫਾਰਗ ਕਰ ਦਿੱਤਾ ਹਸਪੀਟਲ ਚੋਂ। ਤੇ ਨਾਲ ਦੀ ਨਾਲ ਇਹਦੇ ਇਹ ਚਰਚਾ ਛਿੜਨੀ ਹੁਣ ਸੁਭਾਵਿਕ ਆ ਕਿ ਜਿਨ੍ਹਾਂ ਸ਼ਖਸੀਅਤਾਂ ਦਾ ਕੌਮ ਦੇ ਵਿੱਚ ਇਸ ਤਰੀਕੇ ਨਾਲ ਮਾਣ ਸਤਿਕਾਰ ਹੋਵੇ, ਉਹਨਾਂ ਦੀ ਸੁਰੱਖਿਆ ਦਾ, ਉਹਨਾਂ ਦੇ ਵੱਲ ਧਿਆਨ ਦੇਣ ਦਾ ਬਹੁਤ ਜ਼ਿਆਦਾ ਖਿਆਲ ਰੱਖਣ ਦੀ ਲੋੜ ਆ। ਜਿਹੜੇ ਭਾਈ ਅਮਰਤਪਾਲ ਸਿੰਘ ਦੇ ਨਜ਼ਦੀਕੀ ਸਾਥੀ ਨੇ, ਉਹਨਾਂ ਦੇ ਸਿਰ ਤੇ ਬਹੁਤ ਭਾਰੀ ਜ਼ਿੰਮੇਵਾਰੀ ਆ, ਕਿਉਂਕਿ ਜਦੋਂ ਭਾਈ ਦੀਪ ਸਿੱਧੂ ਦੇ ਨਾਲ ਹਾਦਸਾ ਹੋਇਆ, ਕਤਲ ਕੀਤਾ ਗਿਆ ਐਕਸੀਡੈਂਟਲੀ ਉਹਨਾਂ ਦਾ, ਉਸ ਮੌਕੇ ਤੋਂ ਇਹ ਗੱਲ ਹਰੇਕ ਸਿੱਖ ਨੂੰ ਸਮਝ ਆ ਗਈ ਆ ਕਿ ਇੰਡੀਅਨ ਸਟੇਟ ਸਿਸਟਮ ਹੁਣ ਗੋਲੀਆਂ ਨਾਲ ਮਾਰ ਕੇ, ਜਿਵੇਂ ਪਹਿਲਾਂ ਝੂਠੇ ਪੁਲਿਸ ਮੁਕਾਬਲਿਆਂ 'ਚ ਕਤਲ ਕਰਕੇ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ, ਹੁਣ ਉਵੇਂ ਨਹੀਂ। ਹੁਣ ਜਾਂ ਤਾਂ ਨਸ਼ਿਆਂ ਨਾਲ ਜਾਂ ਬਦਨਾਮ ਕਰਕੇ ਜਾਂ ਐਕਸੀਡੈਂਟ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਜਿਹੜਾ ਸਿੱਖਾਂ ਦਾ ਘਾਣ ਉਹ ਹੋ ਰਿਹਾ। ਖੈਰ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਦੇ ਆ। ਤੇ ਅਗਲੀ ਜਿਹੜੀ ਖਬਰ ਆ ਉਹ ਇਹ ਆ ਕਿ ਜਿਹੜਾ ਰਾਹੁਲ ਗਾਂਧੀ ਆ, ਜੇ ਉਹ ਪੰਜਾਬ ਵਿੱਚ ਆ ਕੇ ਇੱਥੇ ਐਵੇਂ ਗੇੜਾ ਗੂੜਾ ਦੇ ਕੇ ਮੁੜ ਜਾਂਦਾ ਤਾਂ ਸ਼ਾਇਦ ਇਸ ਉਹਦੀ ਪੰਜਾਬ ਦੇ ਵਿੱਚ ਜਿਹੜੀ ਗੇੜੀ ਆ ਉਹਦੀ ਕੋਈ ਚੱਜ ਹੱਲ ਦੀ ਖਬਰ ਨਾ ਬਣਦੀ। ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜੇ ਵੜਿੰਗ ਨੇ ਖਬਰ ਬਣਾ ਹੀ ਦਿੱਤੀ। ਇੱਕ ਦਿਨ ਇਹ ਖਬਰ ਆਈ ਬਈ ਜਿਹੜੀ ਉਹ ਮਾਰਚ ਜਿਹੜੀ ਯਾਤਰਾ ਉਹ ਕੱਢ ਰਹੇ ਨੇ, ਉਹਦੇ ਵਿੱਚ ਸਿਕਿਉਰਿਟੀ ਵਾਲਿਆਂ ਨੇ ਰਾਜੇ ਵੜਿੰਗ ਨੂੰ ਧੱਕੇ ਧੁੱਕੇ ਮਾਰੇ। ਦੂਜੇ ਦਿਨ ਫੇਰ ਆ ਗਈ ਖਬਰ ਤੇ ਅੱਜ ਫੇਰ ਧੱਕੇ ਮਾਰੇ। ਹੁਣ ਤਾਂ ਲੋਕ ਮਖੌਲਾਂ ਹੀ ਕਰਨ ਲੱਗ ਗਏ, ਪਰ ਪੰਜਾਬ ਕਾਂਗਰਸ ਦਾ ਪ੍ਰਧਾਨ ਹੋਵੇ ਤੇ ਉਹਨੂੰ ਐ ਅਮਰੂਦਾਂ ਵਾਲੀ ਰੇਹੜੀਆਂ ਨੂੰ ਘੜੀਸੀ ਫਿਰਨ ਸਿਕਿਉਰਿਟੀ ਵਾਲੇ, ਜਦੋਂ ਜੀ ਕਰਦਾ ਧੱਕੇ ਮੁੱਕੇ ਮਾਰਤੇ। ਇਹ ਬੜੀ ਉਹਨਾਂ ਦੀ ਹਾਸੋਹੀਣੀ ਗੱਲ ਆ। ਉਹ ਕਾਂਗਰਸ ਜਿਹਨੇ ਭਾਰਤ ਦੇ ਇਤਿਹਾਸ ਵਿੱਚ, ਆਜ਼ਾਦੀ ਦੇ ਸੰਘਰਸ਼ ਵਿੱਚ ਜਾਂ ਬਾਅਦ ਵਿੱਚ ਇੰਨਾ ਰਾਜ ਭਾਗ ਭੋਗਿਆ, ਜਿਹਦੇ ਸਧਾਰਨ ਕਾਰਕੁਨਾਂ ਦੀ ਵੀ ਬੜੀ ਚੜ੍ਹਾਈ ਰਹੀ ਹੋਵੇ, ਅੱਜ ਉਹਦੇ ਪ੍ਰਧਾਨ ਦੀ ਇਹ ਦੁਰਗਤੀ ਜਿਹੜੀ ਆ, ਜਦੋਂ ਕਾਂਗਰਸ ਦੇ ਪ੍ਰਧਾਨ ਦੀ ਇਸ ਤਰੀਕੇ ਨਾਲ ਕੁੱਤੇ ਖਾਣੀ ਹੋ ਰਹੀ ਹੋਵੇ, ਉਦੋਂ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਕਾਂਗਰਸ ਤੋਂ
ਮਨ ਦੁਖੀ ਆ, ਜਿਨ੍ਹਾਂ ਨੂੰ ਜੂਨ 84 ਨਵੰਬਰ 84 ਬੇਅੰਤੇ ਬੁੱਚੜ ਦਾ ਰਾਜ ਚੇਤੇ ਆ, ਉਹਨਾਂ ਸਾਰਿਆਂ ਨੂੰ ਇਸ ਗੱਲ ਦੇ ਵਿੱਚ ਇਹ ਦਿਖਦਾ ਕਿ ਸੱਚੇ ਪਾਤਸ਼ਾਹ ਦੇ, ਜਿਵੇਂ ਕਹਿੰਦੇ ਆ ਰੱਬ ਦੇ ਘਰ ਦੇਰ ਤਾਂ ਹੋ ਸਕਦੀ ਆ, ਅੰਧੇਰ ਨਹੀਂ। ਬਈ ਵਾਕਿਆ ਹੀ ਇਹਨਾਂ ਇਹ ਜਿਹੜੇ ਕਾਂਗਰਸੀ ਨੇ ਇਹ ਇਹਦੇ ਲਾਇਕ ਨੇ। ਕਾਂਗਰਸੀ ਹੀ ਕਿਉਂ, ਹਰ ਉਹ ਬੰਦਾ ਜਿਹੜਾ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤਿਆ, ਉਹਦੇ ਨਾਲ ਇਹਦੇ ਨਾਲੋਂ ਵੀ ਮਾੜੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਇਸ ਤੋਂ ਅਗਲੀ ਗੱਲ ਜਿਹੜੀ ਜੇ ਕਰੀਏ ਤਾਂ ਉਹ ਹੈ ਕਿ ਜਿਹੜਾ ਚ ਨਜ਼ਰਬੰਦ ਸਿੰਘਾਂ ਤੇ ਹੋਰ ਮਸਲਿਆਂ ਦੇ ਲਈ ਮੋਹਾਲੀ ਚੰਡੀਗੜ੍ਹ ਬਾਰਡਰ ਦੇ ਉੱਤੇ ਮੋਰਚਾ ਲੱਗਿਆ ਹੋਇਆ, ਇਨਸਾਫ ਮੋਰਚਾ, ਉਹਦੇ ਵਿੱਚ ਦਿਨੋਂ ਦਿਨ ਹੁਣ ਤੇਜ਼ੀ ਆ ਰਹੀ ਹੈ। ਅਸੀਂ ਪਹਿਲਾਂ ਵੀ ਇਹ ਗੱਲ ਕਹਿੰਦੇ ਰਹੇ ਹਾਂ ਕਿ ਇੱਕ ਤਾਂ ਠੰਡ ਬਹੁਤ ਆ ਜਦ, ਤੇ ਦੂਜਾ ਇਹ ਆ ਵੀ ਮਾਘੀ ਦੇ ਜਾਂ ਲੋਹੜੀ ਦੇ ਪ੍ਰੋਗਰਾਮ ਤੋਂ ਬਾਅਦ ਹੀ ਤੇਜ਼ੀ ਆਏਗੀ। ਤੇ ਵਾਕਿਆ ਹੀ ਹੁਣ ਉੱਥੇ ਸਿੱਖ ਸੰਗਤਾਂ ਬੜੀ ਵੱਡੀ ਗਿਣਤੀ ਵਿੱਚ ਜਿਹਨਾਂ ਚ ਨਜ਼ਰਬੰਦ ਸਿੰਘਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋਣ ਜਾ ਰਹੀਆਂ ਨੇ। ਸਾਨੂੰ ਚੇਤੇ ਆ ਕਿ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ, ਜਾਂ ਜਦੋਂ ਬਾਪੂ ਸੂਰਤ ਸਿੰਘ ਨੇ ਭੁੱਖ ਹੜਤਾਲ ਸ਼ੁਰੂ ਕੀਤੀ, ਜਾਂ ਜਦੋਂ ਬਰਗਾੜੀ ਮੋਰਚਾ ਲੱਗਿਆ, ਪਹਿਲਾਂ ਸਿੱਖਾਂ ਨੇ ਬਹੁਤਾ ਜ਼ਿਆਦਾ ਤਵੱਜੋ ਨਹੀਂ ਦਿੱਤੀ। ਪਰ ਬੜੀ ਜਲਦੀ ਜਦੋਂ ਅਸਲ ਵਿੱਚ ਉਸ ਸ਼ਖਸੀਅਤ ਨਾਲ ਜਾਂ ਉਸ ਬੰਦੇ ਨਾਲ ਤਾਂ ਬਹੁਤਾ ਨਹੀਂ ਹੁੰਦਾ ਲਗਾਵ, ਮਸਲੇ ਨਾਲ, ਇਸ਼ੂ ਨਾਲ ਲਗਾਵ ਹੁੰਦਾ। ਇਹ ਜਿਹੜਾ ਇਸ਼ੂ ਆ, ਇਹ ਜਿਹੜਾ ਮੁੱਦਾ ਕਿ ਜਿਹੜਾ ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ, ਇਹ ਹਰੇਕ ਸਿੱਖ ਨੂੰ ਜਾਂ ਹਰੇਕ ਇਨਸਾਫ ਪਸੰਦ ਬੰਦੇ ਨੂੰ ਇਹ ਟੁੰਬਦਾ। ਲੋਕਾਂ ਨੂੰ ਲੱਗਦਾ ਕਿ ਜਿਹੜਾ ਚ ਨਜ਼ਰਬੰਦ ਸਿੰਘਾਂ ਨਾਲ ਜਿਹੜੀ ਬੇਇਨਸਾਫੀ ਹੋ ਰਹੀ ਆ, ਇਹ ਰੁਕਣੀ ਚਾਹੀਦੀ ਹੈ। ਸੋ ਉੱਥੇ ਮੋਰਚੇ ਦੇ ਵਿੱਚ ਇਹੀ ਹੋਕਾ, ਇਹੀ ਸੱਦਾ ਦਿੱਤਾ ਜਾ ਰਿਹਾ ਕਿ ਠੀਕ ਆ, ਸਾਡੇ ਬਹੁਤ ਵਖਰੇਵੇਂ ਹੋਣਗੇ, ਸਾਡੇ ਆਪਸ ਵਿੱਚ ਹੀ ਬਹੁਤ ਸਾਰੇ ਮਸਲਿਆਂ ਦੇ ਉੱਤੇ ਵਿਚਾਰਕ ਮਤਭੇਦ ਵੀ ਹੋਣਗੇ, ਪਰ ਸਾਨੂੰ ਸਾਰਿਆਂ ਨੂੰ ਇੱਕ ਸਾਂਝੇ ਪਲੇਟਫਾਰਮ ਤੇ ਸਾਂਝੀ ਆਵਾਜ਼ ਬੁਲੰਦ ਕਰਨ ਤੋਂ ਰੁਕਣਾ ਨਹੀਂ ਚਾਹੀਦਾ। ਆਓ ਰਲ ਮਿਲ ਕੇ ਆਪਣੀ ਕੌਮ ਦੇ ਇਹਨਾਂ ਜੁਝਾਰੂਆਂ ਨੂੰ, ਜਿਨ੍ਹਾਂ ਨੇ ਆਪਦੀ ਜਿਹੜੀ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲਣੀ ਸੀ, ਉਹ ਭੁਗਤ ਚੁੱਕੇ ਆ, ਇਹਦੇ ਬਾਵਜੂਦ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਪਰ ਇੱਥੇ ਅਸੀਂ ਇੱਕ ਗੱਲ ਹੋਰ ਕਰਨੀ ਚਾਹੁੰਦੇ ਆ ਕਿ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਸੰਘਰਸ਼ ਚੱਲਿਆ, ਉਦੋਂ ਵੀ ਕੁਝ ਸੱਜਣ ਉੱਥੇ ਬਹਿ ਕੇ ਜਿਹੜੇ ਉੱਥੇ ਆਉਂਦੇ ਸੀਗੇ ਲੋਕ, ਕੁਝ ਅਹਿਮ ਸ਼ਖਸੀਅਤਾਂ, ਕੁਝ ਚਰਚਿਤ ਚਿਹਰੇ, ਤਾਂ ਉਹਨਾਂ ਦੀਆਂ ਬੀਤੇ ਦੌਰ ਦੀਆਂ ਗੜਬੜਾਂ, ਉਹਨਾਂ ਦੇ ਨੁਕਸ, ਉਹਨਾਂ ਦੀਆਂ ਘਾਟਾਂ ਜਾਂ ਕਮਜ਼ੋਰੀਆਂ ਦੇ ਬਹਾਨੇ ਉਹਨਾਂ ਅਹਿਮ ਚਰਚਿਤ ਸ਼ਖਸੀਅਤਾਂ ਨੂੰ ਉੱਥੇ ਆਇਆਂ ਨੂੰ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਸਵਾਲ ਜਵਾਬ ਕਰਕੇ ਉਹਨਾਂ ਨੂੰ ਥੋੜੀ ਜਿਹੀ ਅੰਬੈਰਸਮੈਂਟ, ਪਰੇਸ਼ਾਨੀ ਜੀ ਪਾ ਦਿੰਦੇ ਸੀ। ਉਹ ਕੁਝ ਹੱਦ ਤੱਕ ਤਾਂ ਗੱਲ ਬਰਦਾਸ਼ਤ ਹੋਣ ਵਾਲੀ ਸੀ, ਹੁੰਦੀ ਵੀ ਰਹੀ। ਪਰ ਬਾਅਦ ਵਿੱਚ ਜਦੋਂ ਖਲਾਰਾ ਜਿਹਾ ਪੈਂਦਾ ਦੇਖਿਆ ਤਾਂ ਅਸੀਂ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਵੀ ਬੇਨਤੀ ਕੀਤੀ ਇਹ ਗੱਲ, ਤੇ ਉਸ ਤੋਂ ਬਾਅਦ ਵਿੱਚ ਹੋਰ ਸਿੰਘਾਂ ਨੇ ਵੀ ਇਸ ਮਸਲੇ ਨੂੰ ਸਮਝਿਆ, ਤੇ ਫਿਰ ਅਸੀਂ ਇਸ ਗੱਲ ਨੂੰ ਰੋਕਿਆ ਕਿ ਏਦਾਂ ਚੰਗਾ ਨਹੀਂ ਲੱਗਦਾ। ਜਿਹੜਾ ਵੀ ਬੰਦਾ ਇੱਥੇ ਆਉਂਦਾ ਉਹ ਇੱਥੇ ਇਸ ਗੱਲ ਲਈ ਆਉਂਦਾ ਕਿ ਮੈਂ ਵੀ ਇਸ ਜਿਹੜਾ ਚ ਨਜ਼ਰਬੰਦ ਸਿੰਘਾਂ ਦੇ ਮਸਲੇ ਨਾਲ ਆਪਦੀ ਕੌਮ ਦੇ ਨਾਲ ਖੜਾ, ਤੇ ਜੇ ਇੱਥੇ ਆਏ ਨਾਲ ਉਹਦੀ ਕਿਸੇ ਬੀਤੇ ਦੌਰ ਦੀ ਗੱਲ ਕਰਕੇ ਆਪਾਂ ਉਹਦੇ ਨਾਲ ਇਸ ਤਰੀਕੇ ਨਾਲ ਜਵਾਬ ਤਲਬੀ ਕਰਾਂਗੇ ਤਾਂ ਇੱਥੇ ਗੜਬੜ ਹੋਊਗੀ ਤੇ ਹਰੇਕ ਬੰਦਾ ਟਾਲਾ ਵੱਟਣ ਲੱਗ ਜਾਊਗਾ। ਆਪਾਂ ਨੂੰ ਤਾਂ ਵੱਧ ਤੋਂ ਵੱਧ ਬੰਦੇ ਇੱਥੇ ਆਉਣ ਵਾਲਾ ਮਾਹੌਲ ਚਾਹੀਦਾ ਵੀ ਹਰੇਕ ਬੰਦਾ ਆਵੇ, ਤੇ ਜੇ ਆਪਾਂ ਮਾਹੌਲ ਉਲਟ ਬਣਾਉਣ ਲੱਗ ਗਏ ਫਿਰ ਕੰਮ ਵਿਗੜ ਜਾਊਗਾ। ਸੋ ਅਸੀਂ ਉਦੋਂ ਇਸ ਮਸਲੇ ਤੇ ਧਿਆਨ ਦਿੱਤਾ ਸੀ। ਹੁਣ ਵੀ ਇਸ ਸੰਘਰਸ਼ ਦੌਰਾਨ ਬੜਾ ਜ਼ਰੂਰੀ ਆ ਕਿ ਜਿਹੜੇ ਮੇਨ ਮੁਖੀ ਸੱਜਣ ਨੇ ਇਸ ਮੋਰਚੇ ਦੇ ਵਿੱਚ, ਇਨਸਾਫ ਮੋਰਚੇ ਦੇ ਵਿੱਚ, ਉਹਨਾਂ ਨੂੰ ਇਹ ਗੱਲ ਜੇਲ੍ਹ ਵਿੱਚ ਰੱਖਣੀ ਪਊਗੀ। ਵੈਸੇ ਤਾਂ ਭਾਈ ਜਗਤਾਰ ਸਿੰਘ ਹਵਾਰਾ ਦੇ ਵਿਸ਼ਵਾਸ ਪਾਤਰ ਬੰਦੇ ਆ, ਹੰਡੇ ਹੋਏ ਨੇ, ਚਾਹੇ ਉਹ ਬਾਪੂ ਗੁਰਚਰਨ ਸਿੰਘ ਆ ਤੇ ਚਾਹੇ ਐਡਵੋਕੇਟ ਅਮਰ ਸਿੰਘ ਚਾਹਲ ਆ ਜਾਂ ਹੋਰ ਸੱਜਣ ਨੇ, ਪਰ ਉੱਥੇ ਸਾਰਿਆਂ ਦੀ ਇਹ ਜ਼ਿੰਮੇਵਾਰੀ ਆ ਕਿ ਕਿਸੇ ਆਏ ਹੋਏ ਉੱਥੇ ਆ ਕੇ ਇਹ ਗੱਲ ਕਹਿਣ ਵਾਲੇ ਬੰਦੇ ਨੂੰ, ਜਿਹੜਾ ਨਜ਼ਰਬੰਦ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ, ਉਹਦੇ ਨਾਲ ਸਾਡੀ ਸਹਿਮਤੀ ਹੋਣੀ ਚਾਹੀਦੀ ਹੈ। ਸਹਿਮਤੀ ਤੋਂ ਭਾਵ ਇਹ ਨਹੀਂ ਕਿ ਅਸੀਂ ਉਹਦੇ ਔਗਣਾਂ ਨੂੰ, ਉਹਦੀਆਂ ਘਾਟਾਂ ਨੂੰ ਇਗਨੋਰ ਕਰਨਾ। ਅਸੀਂ ਭੁੱਲ ਨਹੀਂ ਸਕਦੇ ਜਿਹੜਾ ਕੁਝ ਬੀਤੇ ਦੌਰ 'ਚ ਜੇ ਕਿਸੇ ਨੇ ਕੀਤਾ ਹੋਵੇ, ਪਰ ਉੱਥੇ ਜਦੋਂ ਕੋਈ ਬੰਦਾ ਆਉਂਦਾ ਉੱਥੇ ਤਾਂ ਉਹ ਇਹੀ ਕਹਿਣ ਆਉਂਦਾ ਨਾ ਕਿ ਮੈਂ ਇਸ ਮੋਰਚੇ ਦੀ ਹਮਾਇਤ ਕਰਦਾ। ਤਾਂ ਮੋਰਚੇ ਦੀ ਹਮਾਇਤ ਕਰਨ ਵਾਲੇ ਬੰਦੇ ਨੂੰ ਬੇਇੱਜ਼ਤ ਨਹੀਂ ਕਰਨਾ ਚਾਹੀਦਾ। ਜੇ ਉਹਦਾ ਸਤਿਕਾਰ ਨਹੀਂ ਕਰ ਸਕਦੇ ਕੋਈ ਕਿਸੇ ਗੱਲ ਕਰਕੇ, ਉਹਦਾ ਤਿਰਸਕਾਰ ਨਾ ਕਰੀ। ਹੋਣਾ ਤਾਂ ਇਹ ਚਾਹੀਦਾ ਕਿ ਇਸ ਮੋਰਚੇ ਦੇ ਵਿੱਚ, ਇਸ ਮੋਰਚੇ ਦਾ ਇੱਕ ਸਾਂਝਾ ਪ੍ਰਭਾਵ ਸਾਰੀ ਦੁਨੀਆ 'ਚ ਜਾਵੇ ਕਿ ਸਾਰੀ ਦੀ ਸਾਰੀ ਸਿੱਖ ਕੌਮ ਇਸ ਮਸਲੇ ਤੇ ਇਕਜੁੱਟ ਤੇ ਇਕਮੁੱਠ ਹੋਈ ਖੜੀ ਹੈ। ਉੱਥੇ ਆਏ ਬੰਦਿਆਂ ਦੇ ਵਿੱਚ ਨੁਕਸ ਹੈਗੇ ਆ, ਉੱਥੇ ਆਏ ਬੰਦਿਆਂ 'ਚ ਘਾਟਾਂ, ਕਮਜ਼ੋਰੀਆਂ, ਔਗਣ ਹੋਣਗੇ, ਪਰ ਉਹਨਾਂ ਦੀ ਜਵਾਬ ਤਲਬੀ ਦਾ ਇਹ ਪਲੇਟਫਾਰਮ ਨਹੀਂ ਹੈ।
ਜਾਂ ਤਾਂ ਅਸੀਂ ਮੋਰਚਾ ਇਸ ਗੱਲ ਲਈ ਲਾਇਆ ਹੋਵੇ ਕਿ ਹਰ ਸਿੱਖ ਆਗੂ ਨੂੰ ਜਾਂ ਹਰੇਕ ਚਰਚਿਤ ਚਿਹਰੇ ਨੂੰ ਅਸੀਂ ਜਵਾਬ ਤਲਬੀ ਕਰਨ ਲਈ ਮੋਰਚਾ ਲਾਇਆ ਵੀ ਇੱਥੇ ਆਓ ਤੇ ਆਪਦਾ ਦੱਸੋ ਤੁਸੀਂ ਪਹਿਲਾਂ ਐ ਕੀਤਾ ਸੀ ਉਹ ਕੀਤਾ ਸੀ। ਅਸੀਂ ਮੋਰਚਾ ਲਾਇਆ ਜਿਹਨਾਂ ਚ ਨਜ਼ਰਬੰਦ ਸਿੰਘਾਂ ਲਈ। ਸੋ ਜਿਹੜੇ ਬੀਤੇ ਦੌਰ ਦੀਆਂ ਗੱਲਾਂ ਨੇ ਉਹਨਾਂ ਦੇ ਕਰਕੇ ਅਸੀਂ ਅੱਜ ਉੱਥੇ ਕਿਸੇ ਸਿੱਖ ਦੀ ਜਾਂ ਸਿੱਖ ਆਗੂ ਦੀ ਬੇਅਦਬੀ ਕਰੀਏ, ਉਹਨੂੰ ਅਸੀਂ ਮਾੜਾ ਚੰਗਾ ਬੋਲੀਏ ਜਾਂ ਬੁਲਵਾਈਏ, ਉਹ ਕੋਈ ਵਧੀਆ ਗੱਲ ਨਹੀਂ। ਸੋ ਸਾਨੂੰ ਉੱਥੇ ਮਾਹੌਲ ਇਹ ਬਣਾਉਣਾ ਚਾਹੀਦਾ ਕਿ ਹਰੇਕ ਬੰਦਾ ਬੇਝਿਜਕ ਹੋ ਕੇ ਉੱਥੇ ਆ ਸਕੇ। ਬੇਸ਼ੱਕ ਉਹਦੇ ਵਿੱਚ ਕੋਈ ਘਾਟ ਕਮਜ਼ੋਰੀ ਹੈ, ਪਰ ਉਹ ਉੱਥੇ ਆ ਕੇ ਜੇ ਇਹ ਕਹਿਣ ਆਉਂਦਾ ਕਿ ਜਿਹੜਾ ਨਜ਼ਰਬੰਦ ਸਿੰਘ ਰਿਹਾ ਹੋਣੇ ਚਾਹੀਦੇ ਨੇ, ਤਾਂ ਉਹ ਉਸ ਇਸ਼ੂ ਨੂੰ, ਉਸ ਮੁੱਦੇ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਆ ਰਿਹਾ, ਉਹਦੇ 'ਚ ਹਮਾਇਤ ਵੱਧ ਰਹੀ। ਸਾਨੂੰ ਤਾਂ ਇੱਕ ਸਗਾਂ ਤੇ ਕੋਈ ਡਾਕੂਮੈਂਟ ਇਹੋ ਜਿਹਾ ਤਿਆਰ ਕਰਨਾ ਚਾਹੀਦਾ, ਕੋਈ ਰਣਨੀਤੀ ਤਿਆਰ ਕਰਨੀ ਚਾਹੀਦੀ ਆ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਹਮਾਇਤ ਜਿਹੜੀ ਆ ਉਹ ਇਸ ਮੋਰਚੇ ਦੇ ਹੱਕ ਵਿੱਚ ਭੁਗਤਾ ਸਕੀਏ। ਕਿੰਨਾ ਚੰਗਾ ਹੋਵੇ ਜੇ ਕਿਤੇ ਉਸ ਮੋਰਚੇ ਦੀ ਜਿਹੜੀ ਕੇਂਦਰੀ ਕੋਰ ਕਮੇਟੀ ਆ ਉਹ ਕੋਈ ਇਹੋ ਜਿਹਾ ਡਿਸੀਜਨ ਲਵੇ ਕਿ ਆਪਾਂ ਇੰਨੀ ਤਰੀਕ ਤੱਕ ਪੰਜਾਬ ਦੇ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ, ਸ਼੍ਰੋਮਣੀ ਕਮੇਟੀ ਤੋਂ ਇਲਾਵਾ ਦਿੱਲੀ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਜੂਰ ਸਾਹਿਬ ਦਾ ਤੇ ਪਟਨਾ ਸਾਹਿਬ ਦਾ ਜਿਹੜਾ ਪ੍ਰਬੰਧਕੀ ਬੋਰਡ ਆ, ਇਹਨਾਂ ਸਾਰੀਆਂ ਸੰਸਥਾਵਾਂ ਜਿਹੜੀਆਂ ਧਾਰਮਿਕ ਨੋਇਅਤ ਦੀਆਂ ਸੰਸਥਾਵਾਂ ਨੇ, ਚੀਫ ਖਾਲਸਾ ਦੀਵਾਨ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਚਾਹੇ ਇਹਨਾਂ ਦੇ ਜੋ ਵੀ ਮਰਜ਼ੀ ਧੜੇ ਹੋਣ, ਹਰੇਕ ਧੜੇ ਦਾ, ਹਰੇਕ ਫੈਡਰੇਸ਼ਨ ਦੇ ਧੜੇ ਦਾ, ਹਰੇਕ ਅਕਾਲੀ ਦਲ ਦੇ ਧੜੇ ਦਾ, ਵੀ ਅਸੀਂ ਇਸ ਮੋਰਚੇ ਦੀ ਹਮਾਇਤ ਵਿੱਚ ਬਿਆਨ ਲਵਾਉਣਾ, ਹਰ ਇੱਕ ਮੋਰਚੇ ਦੇ ਹੱਕ ਵਿੱਚ ਭੁਗਤੇ। ਜਾਣੀ ਕਿ ਆਪਾਂ ਕਹਿਣ ਜੋਗੇ ਹੋਈਏ ਵੀ ਜਿੰਨੇ ਪੰਜਾਬ ਦੇ ਵਿੱਚ ਫੈਡਰੇਸ਼ਨਾਂ ਦੇ ਧੜੇ ਆ, ਜਿੰਨੇ ਦਲ ਖਾਲਸਾ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਸ਼੍ਰੋਮਣੀ ਕਮੇਟੀ ਜਾਂ ਚੀਫ ਖਾਲਸਾ ਦੀਵਾਨ ਜਾਂ ਹੋਰ ਜਿੰਨੇ ਵੀ ਸਕੂਲ ਕਾਲਜ ਤੇ ਹੋਰ ਅਦਾਰੇ ਨੇ, ਵੀ ਹਰ ਇੱਕ ਥਾਂ ਤੋਂ ਇਸ ਮੋਰਚੇ ਨੂੰ ਹਮਾਇਤ ਹੋ ਰਹੀ ਹੈ। ਫਿਰ ਦੂਸਰੇ ਪੜਾਅ ਦੇ ਉੱਤੇ ਜਿੰਨੇ ਪੰਜਾਬ ਦੇ MLA MP ਮੌਜੂਦਾ ਨੇ ਜਾਂ ਸਾਬਕਾ ਨੇ, ਉਹਨਾਂ ਸਾਰਿਆਂ ਨੂੰ ਜਾਂ ਹੋਰ ਸਾਬਕਾ ਜਿਹੜੇ ਫੌਜੀ, ਸਾਬਕਾ ਪੁਲਿਸ ਅਫਸਰ, ਸਾਬਕਾ ਜਿਹੜੇ ਜ਼ਿੰਮੇਵਾਰ ਮਨੁੱਖੀ ਅਧਿਕਾਰ ਸੰਗਠਨਾਂ ਨਾਲ ਸੰਬੰਧਿਤ ਲੋਕ, ਹਰ ਇੱਕ ਜ਼ਿੰਮੇਵਾਰ ਚਰਚਿਤ ਸ਼ਖਸੀਅਤ, ਕੋਈ ਪੱਤਰਕਾਰ ਯੂਨੀਅਨ, ਕੋਈ ਟੀਚਰ ਯੂਨੀਅਨ, ਕੋਈ ਛੱਡੋ ਨਾ, ਇਸ ਤਰੀਕੇ ਨਾਲ ਹੋਵੇ ਕਿ ਇੱਕ ਤਰੀਕ ਮਿਥ ਲਈ ਜਾਵੇ ਕਿ ਇੰਨੀ ਤਰੀਕ ਤੋਂ ਲੈ ਕੇ 1 ਮਹੀਨਾ ਅਸੀਂ ਪੂਰਾ ਹੁਣ ਗੱਡ ਕੇ ਇਸ ਕੰਮ ਤੇ ਲਾਉਣਾ ਕਿ ਹਰ ਇੱਕ ਜਿੰਨੀਆਂ ਵੀ ਪੰਜਾਬ ਦੀਆਂ ਧਿਰਾਂ, ਧੜੇ, ਜਥੇਬੰਦੀਆਂ, ਚਰਚਿਤ ਚਿਹਰੇ ਆ, ਸਾਰਿਆਂ ਤੋਂ ਇਸ ਮੋਰਚੇ ਦੀ ਹਮਾਇਤ ਕਰਾਉਣੀ ਆ ਤੇ ਹਰੇਕ ਦੀ ਸਟੇਟਮੈਂਟ ਆਉਣੀ ਚਾਹੀਦੀ ਆ। ਇਹਨਾਂ ਨੂੰ ਕਾਇਲ ਕਰੋ, ਇਹਨਾਂ ਦੇ ਜਾ ਕੇ ਕੋਲ ਇਹਨਾਂ ਨੂੰ ਸਮਝਾਈਏ, ਇਹਨਾਂ ਦੇ ਉੱਤੇ ਇਸ ਗੱਲ ਦੇ ਲਈ ਜ਼ਿੰਮੇਵਾਰੀ ਪਾਈਏ ਕਿ ਤੁਹਾਡਾ ਬਿਆਨ ਆਉਣਾ ਚਾਹੀਦਾ ਕਿ ਜਿਹੜਾ ਤੇ ਨਜ਼ਰਬੰਦ ਸਿੰਘ ਜਿਹੜੇ ਕਿ ਕਾਨੂੰਨ ਅਨੁਸਾਰ ਆਪਦੀ ਬਣਦੀ ਸਜ਼ਾ ਭੁਗਤ ਚੁੱਕੇ ਆ, ਵੀ ਉਹਨਾਂ ਦੀਆਂ ਰਿਹਾਈਆਂ ਹੋਣੀਆਂ ਚਾਹੀਦੀਆਂ। ਇਵੇਂ ਹੀ ਜਿਹੜਾ ਹੈਗਾ ਮਿਥਣਾ ਚਾਹੀਦਾ ਕਿ ਹੋਲੇ ਮਹੱਲੇ ਦੇ ਮੌਕੇ ਉੱਤੇ ਜਿੰਨੀਆਂ ਕਾਨਫਰੰਸਾਂ ਹੁੰਦੀਆਂ ਸਿਆਸੀ ਪਾਰਟੀਆਂ ਸਾਰੀਆਂ ਕਰਦੀਆਂ, ਉਹਨਾਂ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਸਟੇਜਾਂ ਤੋਂ ਜਿਹੜਾ ਚ ਨਜ਼ਰਬੰਦ ਸਿੰਘਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਹੋਵੇ। ਫਿਰ ਵਿਸਾਖੀ ਤੱਕ ਦਾ ਕੋਈ ਵੱਡਾ ਪ੍ਰੋਜੈਕਟ ਲਿਖਣਾ ਚਾਹੀਦਾ ਕਿ ਅਸੀਂ ਇੰਨੇ ਬੰਦੇ ਜਿਹੜੇ ਆ ਇਕੱਠੇ ਕਰਕੇ ਕੋਈ ਮਨੁੱਖੀ ਚੇਨ ਬਣਾਵਾਂਗੇ ਜਾਂ ਕੋਈ ਵੱਡਾ ਪ੍ਰੋਗਰਾਮ ਲਿਖਾਂਗੇ। ਇਵੇਂ ਹੀ ਜਿਹੜਾ ਜਿਵੇਂ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਚਾਹੇ ਆਪਦੇ ਮਕਸਦ ਲਈ ਉਹਨਾਂ ਨੇ ਜਿਹੜਾ ਨਜ਼ਰਬੰਦ ਸਿੰਘਾਂ ਲਈ ਦਸਤਖਤ ਮੁਹਿੰਮ ਜਿਹੜੀ ਆ ਉਹ ਉਹਨਾਂ ਨੇ ਚਲਵਾਈ ਹੋਈ ਆ, ਉਹਦੇ ਲਈ ਵੀ ਉਹਨਾਂ ਨੂੰ ਕਿਸੇ ਤਰੀਕੇ ਨਾਲ ਇਨਰੋਲ ਕੀਤਾ ਜਾਵੇ। ਹੋਰ ਬਹੁਤ ਵਧੀਆ ਹੋਵੇ ਜੇ ਕਿਤੇ ਬਾਦਲ ਦਲ ਵੱਲੋਂ ਜਿਹੜੇ ਅਕਾਲ ਤਖਤ ਸਿੰਘ ਦੇ ਜਥੇਦਾਰ ਥਾਪੇ ਹੋਏ ਨੇ, ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਕਿ ਚੱਬੇ ਦੇ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਥਾਪਿਆ ਗਿਆ ਅਕਾਲ ਤਖਤ ਦੇ ਜਥੇਦਾਰ, ਤੇ ਜੇ ਕਿਤੇ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਮੋਰਚੇ ਦੀ ਹਮਾਇਤ ਕਰ ਸਕਣ ਜਾਂ ਕਿਸੇ ਦਿਨ ਉਹ ਇੱਥੋਂ ਇੱਕ ਮਾਰਚ ਲੈ ਕੇ ਚੰਡੀਗੜ੍ਹ ਮੋਹਾਲੀ ਤੱਕ ਜਾਣ ਤੇ ਉਸ ਮੋਰਚੇ ਦੀ ਹਮਾਇਤ ਵਿੱਚ ਜਾਣ ਤੇ ਉੱਥੇ ਕਹਿਣ ਕਿ ਭਾਈ ਜਗਤਾਰ ਸਿੰਘ ਹਵਾਰਾ ਜਾਂ ਹੋਰ ਜਿੰਨੇ ਵੀ ਜਿਹੜਾ ਤੇ ਨਜ਼ਰਬੰਦ ਸਿੱਖ ਨੇ ਇਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ। ਸਾਡੇ ਜਿਹੜੇ ਦੂਜੇ ਮਸਲੇ ਆ ਉਹ ਆਪਦੀ ਥਾਂ ਤੇ ਚੱਲਦੇ ਰਹਿਣੇ। ਕਿਸੇ ਨੂੰ ਦਾਦੂਵਾਲ ਪਸੰਦ ਨਹੀਂ, ਕਿਸੇ ਨੂੰ ਮੰਡ ਪਸੰਦ ਨਹੀਂ, ਕਿਸੇ ਨੂੰ ਬਾਦਲਕਿਆਂ ਨਾਲ ਪ੍ਰੋਬਲਮ ਆ, ਕਿਸੇ ਨੂੰ ਗਿਆਨੀ ਹਰਪ੍ਰੀਤ ਸਿੰਘ ਨਾਲ ਸਮੱਸਿਆ, ਇਵੇਂ ਹੀ ਕਿਸੇ ਨੂੰ ਕਿਸੇ ਗੱਲ ਦਾ, ਕਿਸੇ ਨੂੰ ਕਿਸੇ ਗੱਲ ਦਾ। ਇਹ ਸਾਡੇ ਮਸਲੇ ਆਪਦੀ ਥਾਂ ਤੇ ਚੱਲਦੇ ਰਹਿਣ, ਕੋਈ ਚੱਕਰ ਨਹੀਂ, ਅਸੀਂ ਇੱਕ ਦੂਜੇ ਦੇ ਖਿਲਾਫ ਬੋਲਦੇ ਬਲਦੇ ਰਹੀਏ, ਪਰ ਹਰ ਇੱਕ ਦਾ ਇਸ ਗੱਲ ਵਿੱਚ ਹੋਵੇ ਕਿ ਅਸੀਂ ਜਿਹੜਾ ਤੇ ਨਜ਼ਰਬੰਦ ਸਿੰਘਾਂ ਦੇ ਮਸਲੇ ਉੱਤੇ ਸਾਰੇ ਇਕਜੁੱਟ ਤੇ ਇਕਮੁੱਠ। ਇਸ ਗੱਲ ਦੀ ਬਹੁਤ ਭਾਰੀ ਲੋੜ ਆ
क्योंकि ਜਿਹੜਾ ਮਾਹੌਲ ਇਕਜੁੱਟਤਾ ਤੇ ਇਕਮੁੱਠਤਾ ਦਾ ਹੋਊਗਾ ਉਹਦੇ ਨਾਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਹੈਗੀ ਆ ਸਾਡੀ ਆਵਾਜ਼ ਬੁਲੰਦ ਹੋਊਗੀ। ਸਾਡੇ ਬਹੁਤ ਸਾਰੇ ਭਰਾਵਾਂ ਨੂੰ ਅੱਜ ਇਹ ਗੱਲਾਂ ਸ਼ਾਇਦ ਸਾਡੀਆਂ ਪੋਲੜ ਜੀਆਂ ਲੱਗਣ, ਚੰਗੀਆਂ ਨਾ ਲੱਗਣ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਖਿਲਾਫ ਲੋਕਾਂ ਦੇ ਮਨਾਂ 'ਚ ਬੜਾ ਰੋਸ ਸੀ, ਬਹੁਤ ਤਕਲੀਫ ਸੀ ਕਿ ਇਹਨੇ ਮੋਰਚਾ ਸਿਰੇ ਨਹੀਂ ਲਾਇਆ, ਇਹਨੇ ਅਰਦਾਸ ਕੀਤੀ ਸੀ ਵੀ ਜਾਂ ਸਿੰਘ ਰਿਹਾ ਹੋਣਗੇ ਜਾਂ ਮੈਂ ਫਤਿਹ ਬੁਲਾ ਦੂੰਗਾ। ਤੇ ਉਸ ਮੌਕੇ ਵੀ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਨਾਲ ਲੋਕਾਂ ਦਾ, ਸਿੱਖਾਂ ਦਾ, ਸੰਗਤਾਂ ਦਾ ਬਹੁਤ ਜਦੋਂ ਰੋਸ ਸੀਗਾ, ਅਸੀਂ ਰਾਬਤੇ 'ਚ ਰਹੇ, ਉਹਦੇ ਨਾਲ ਚਰਚਾ ਗੱਲਬਾਤ ਕਿਸੇ ਨਾ ਕਿਸੇ ਰੂਪ 'ਚ ਹੋ ਜਾਂਦੀ ਰਹੀ, ਕਿਸੇ ਸਾਂਝੇ ਪ੍ਰੋਗਰਾਮ 'ਚ ਇਕੱਠੇ ਹੋ ਜਾਂਦੇ ਸੀ। ਇੱਕ ਵਾਰੀ ਬੇਅੰਤ ਸਿੰਘ ਕਾਂਡ ਵਾਲੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਜਿਹੜੀ ਭੈਣ ਆ ਵੀਰਪਾਲ ਕੌਰ, ਉਹਨਾਂ ਦੇ ਆਨੰਦ ਕਾਰਜ ਵਿਆਹ ਵਾਲਾ ਦਿਨ ਸੀ, ਉੱਥੇ ਮੈਂ ਵੀ ਗਿਆ ਤੇ ਭਾਈ ਗੁਰਬਖਸ਼ ਸਿੰਘ ਖਾਲਸਾ ਵੀ ਆਏ, ਹੋਰ ਵੀ ਬਹੁਤ ਸਾਰੇ ਸਿੱਖ ਆਗੂ ਸੀ। ਉਸ ਦਿਨ ਵੀ ਚਰਚਾ ਹੋਈ। ਤਾਂ ਮੈਂ ਇਹ ਗੱਲ ਦੇ ਉੱਤੇ ਥੋੜਾ ਜਿਹਾ ਮੈਨੂੰ ਵੀ ਇਤਰਾਜ਼ ਸੀਗਾ, ਪਰ ਮੈਂ ਉੱਥੇ ਭਾਈ ਗੁਰਮੀਤ ਸਿੰਘ ਨਾਲ ਜਾਂ ਭਾਈ ਸ਼ਮਸ਼ੇਰ ਸਿੰਘ, ਬੇਅੰਤ ਸਿੰਘ ਕਾਂਡ ਵਾਲੇ, ਇਹਨਾਂ ਸੱਜਣਾ ਨਾਲ ਜਦੋਂ ਕਿਸੇ ਨਾਲ ਗੱਲ ਕਰਦਾ ਸੀ ਤਾਂ ਉਹਨਾਂ ਦੀ ਭਾਵਨਾ ਜਾਂ ਪਰਿਵਾਰਾਂ ਦੀ ਭਾਵਨਾ ਇਹ ਹੁੰਦੀ ਸੀ ਕਿ ਸਾਡੇ ਲਈ ਤਾਂ ਭਾਈ ਇਹ ਚੰਗਾ ਹੀ ਆ, ਇਹਦੀਆਂ ਘਾਟਾਂ ਕਮਜ਼ੋਰੀਆਂ ਦੀ ਗੱਲ ਛੱਡੋ ਘੁਮਾਣ ਸਾਹਿਬ, ਇਹ ਬੰਦਾ ਉਹ ਹੈ ਜਿਹਨੇ ਜਿਹੜਾ ਤੇ ਨਜ਼ਰਬੰਦ ਸਿੱਖਾਂ ਦਾ ਮਸਲਾ ਦੁਨੀਆ ਦੇ ਧਿਆਨ ਵਿੱਚ ਲਿਆਉਂਦਾ। ਇਹਨੇ ਇਹ ਠੀਕ ਆ ਕਿ ਗੱਲ ਪੂਰੀ ਸਿਰੇ ਨਹੀਂ ਲਾ ਸਕਿਆ, ਪਰ ਇਹ ਉਹ ਬੰਦਾ ਹੈ ਜੀ ਤੋਂ ਪਹਿਲਾਂ ਸਾਡੀ ਕੋਈ ਗੱਲ ਇਸ ਤਰੀਕੇ ਨਾਲ ਲੋਕਾਂ 'ਚ ਨਹੀਂ ਸੀ ਜਿਵੇਂ ਇਹਨੇ ਉੱਪਰ ਦੀ ਕੀਤੀ ਹੈ। ਇਹ ਉਹ ਬੰਦਾ ਹੈ ਜਿਹਦਾ ਇਹ ਗੱਲ ਤਾਂ ਹੈ ਕਿ ਸਾਨੂੰ ਰਿਹਾ ਨਹੀਂ ਕਰਾ ਸਕਿਆ, ਪਰ ਪੈਰੋਲਾਂ ਤਾਂ ਸਾਡੀਆਂ ਇਹਨੇ ਸ਼ੁਰੂ ਕਰਵਾਤੀਆਂ। ਇਹਦੇ ਸੰਘਰਸ਼ ਨੂੰ ਅਸੀਂ ਪੂਰੇ ਦੇ ਪੂਰੇ ਨੂੰ ਰੱਦ ਨਹੀਂ ਕਰ ਸਕਦੇ। ਹਾਂ, ਅਸੀਂ ਇਹ ਗੱਲ ਤੇ ਉੱਤੇ ਇਤਰਾਜ਼ ਅੰਦਰ ਖਾਤੇ ਭਾਈਚਾਰਕ ਤੌਰ ਤੇ ਜੋ ਮਰਜ਼ੀ ਕਰੀਏ, ਪਰ ਅਸੀਂ ਇਹਦੇ ਖਿਲਾਫ ਕੋਈ ਮੂੰਹ ਚੋਂ ਬਚਨ ਨਹੀਂ ਕਰਨਾ ਚਾਹੁੰਦੇ। ਮੈਂ ਉਸ ਵੇਲੇ ਸੋਚਿਆ ਕਰਾਂ ਕਿ ਇੱਕ ਪਾਸੇ ਕੌਮ ਦੀ ਭਾਵਨਾ, ਇੱਕ ਪਾਸੇ ਸਾਡੇ ਇਹਨਾਂ ਵੀਰਾਂ ਘਰਾਂ ਦੀ, ਪਰਿਵਾਰਾਂ ਦੀ ਭਾਵਨਾ। ਇਹ ਕਹਿੰਦੇ ਆ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਕੌਮ ਜਿਹੜੀ ਗੁੱਸਾ ਕਰਦੀ ਆ ਉਹ ਆਪਦੀ ਥਾਂ ਤੇ ਆ, ਸਾਨੂੰ ਵੀ ਇਤਰਾਜ਼ ਹੋ ਸਕਦਾ, ਪਰ ਅਸੀਂ ਇਹਦਾ ਦੇਣ ਨਹੀਂ ਦੇ ਸਕਦੇ। ਇਵੇਂ ਹੀ ਬਹੁਤ ਸਾਰੇ ਸੱਜਣ ਕਹਿੰਦੇ ਹੁੰਦੇ ਸੀ ਬਾਪੂ ਸੂਰਤ ਸਿੰਘ ਉੱਥੇ ਆਏ ਆ, ਬਹੁਤ ਅਜੀ ਡਰਾਮੇ ਕਰਦਾ, ਪਰ ਉਹ ਜਿਹੜਾ ਤੇ ਨਜ਼ਰਬੰਦ ਸਿੰਘ ਸੀ ਉਹ ਕਹਿੰਦੇ ਸੀਗੇ ਇਹਦੇ ਬਹਾਨੇ ਸਾਡੀ ਗੱਲ ਤਾਂ ਚੱਲੀ ਜਾਂਦੀ ਹੈ, ਇਹਦੇ ਬਹਾਨੇ ਸਾਡੀ ਚਰਚਾ ਤਾਂ ਛਿੜੀ ਹੋਈ ਹੈ। ਇਵੇਂ ਹੀ ਅੱਜ ਜਿਹੜੇ ਸੱਜਣ ਇੱਥੇ ਮੋਰਚਾ ਲਾ ਕੇ ਮੋਹਾਲੀ ਚੰਡੀਗੜ੍ਹ ਬਾਰਡਰ ਤੇ ਬੈਠੇ ਆ, ਇਹ ਜਿਹੜੇ ਨੇ ਇਹਨਾਂ ਦੇ ਇੱਕ ਮਨੁੱਖ ਜਿਹੜਾ ਹੁੰਦਾ, ਬੰਦਾ ਹੁੰਦਾ, ਬੰਦਾ ਹੀ ਹੁੰਦਾ, ਉਹ 'ਚ ਘਾਟਾਂ ਕਮਜ਼ੋਰੀਆਂ ਔਗਣ ਹੁੰਦੇ ਆ, ਮੇਰੇ 'ਚ ਵੀ ਆ, ਤੁਹਾਡੇ ਸਭ 'ਚ ਹੁੰਦੇ, ਪਰ ਜਿਹੜੀ ਉਹ ਗੱਲ ਕਰ ਰਹੇ ਨੇ ਉਹ ਗੱਲ ਬੜੀ ਵੱਡੀ ਹੈ। ਤਾਂ ਸਾਨੂੰ ਉਸ ਗੱਲ ਦੀ ਹਮਾਇਤ ਕਰਨੀ ਚਾਹੀਦੀ, ਉਸ ਮੁੱਦੇ ਦੀ ਹਮਾਇਤ ਕਰਨੀ ਚਾਹੀਦੀ ਹੈ। ਤਾਂ ਸਾਨੂੰ ਸਾਰਿਆਂ ਨੂੰ ਇਹ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਇੰਡੀਅਨ ਸਟੇਟ ਸਿਸਟਮ ਸਾਡੀ ਸਾਰੀ ਗੱਲ ਨੂੰ ਘੱਟੇ ਕੌਡੀਆਂ ਰੋਲਣ ਲਈ, ਸਾਡੇ ਸੰਘਰਸ਼ ਨੂੰ ਬਦਨਾਮ ਕਰਨ ਲਈ, ਸਾਨੂੰ ਖਤਮ ਕਰਨ ਲਈ ਕੋਈ ਵੀ ਚਾਲ ਚੱਲ ਸਕਦਾ। ਸੋ ਸਾਡੇ ਸਾਰਿਆਂ ਦੇ ਵਿੱਚ ਇੱਕੋ ਹੀ ਸਾਡੇ ਕੋਲੇ ਤਾਕਤ ਆ, ਉਹ ਹੈ ਸਾਡਾ ਏਕਾ। ਉਹ ਜਿਹੜੀਆਂ ਗੱਲਾਂ, ਜਿਹੜੀਆਂ ਗੜਬੜਾਂ, ਜਿੰਨੀਆਂ ਔਗਣਾਂ ਘਾਟਾਂ ਕਰਕੇ ਆਪਸ ਵਿੱਚ ਸਾਡਾ ਕਲੇਸ਼ ਪੈਂਦਾ ਹੋਵੇ, ਉਹ ਗੱਲਾਂ ਨੂੰ ਸਾਨੂੰ ਪਿੱਛੇ ਰੱਖਣਾ ਪਊਗਾ। ਸਾਨੂੰ ਉਹ ਗੱਲਾਂ ਕਰਨੀਆਂ ਪੈਣਗੀਆਂ ਜਿਹਦੇ ਨਾਲ ਅਸੀਂ ਮੋਰਚੇ 'ਚ ਇਕਜੁੱਟ ਰਹਿ ਸਕੀਏ। ਜੇਕਰ ਕਿਸੇ ਨਾਲ ਦੇ ਸਿੱਖ ਆਗੂ ਨਾਲ ਜਾਂ ਕਿਸੇ ਜਥੇਬੰਦੀ ਨਾਲ ਕਿਸੇ ਗੱਲੋਂ ਵਿਚਾਰ ਨਹੀਂ ਮਿਲਦੇ ਤਾਂ ਉਹ ਉੱਥੇ ਜਾ ਕੇ ਨਾ ਉਛਾਲੀਏ, ਉੱਥੇ ਅਸੀਂ ਉਹੀ ਗੱਲਾਂ ਕਰੀਏ, ਉਹ ਮਸਲੇ ਉਛਾਲੀਏ ਜਿਹਦੇ ਨਾਲ ਸਾਡੀ ਏਕਤਾ ਵਧੇ। ਸੋ ਬੜਾ ਚੰਗਾ ਮਾਹੌਲ ਜਿਹੜਾ ਹੈਗਾ ਉਹ ਇਸ ਮੋਰਚੇ ਦੇ ਕਰਕੇ ਬਣਦਾ ਜਾ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਦੀਆਂ ਸਰਗਰਮੀਆਂ ਹੋਣਗੀਆਂ, ਜਦੋਂ ਹੋਲਾ ਮਹੱਲਾ ਆਊਗਾ, ਜਦੋਂ ਹੋਰ ਪ੍ਰੋਗਰਾਮ ਦਿਨ ਤਿਉਹਾਰ ਆਉਣਗੇ, ਉਦੋਂ ਇਸ ਮੋਰਚੇ ਦੀ ਹਮਾਇਤ ਵਿੱਚ ਹੀ ਗੱਲਾਂ ਬਣਨਗੀਆਂ। ਜਦੋਂ ਭਾਈ ਬਾਬਾ ਗੁਰਜਨ ਸਿੰਘ ਮਾਨੋ ਚਾਹਲ ਦੀ ਯਾਦ ਵਿੱਚ ਜੁੜਾਂਗੇ ਜਾਂ ਹੋਰ ਇਹਨਾਂ ਦਿਨਾਂ ਦੇ ਵਿੱਚ ਸਭਾ ਸਮਾਗਮ ਹੁੰਦੇ ਨੇ, ਖਾਸ ਤੌਰ ਦੇ ਉੱਤੇ 26 ਜਨਵਰੀ ਨੂੰ ਦਲ ਖਾਲਸਾ ਵੱਲੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹੜੇ ਨੇ ਪ੍ਰੋਗਰਾਮ ਲਿਖੇ ਜਾਂਦੇ ਆ ਹਰ ਸਾਲ, ਉਹਨਾਂ ਪ੍ਰੋਗਰਾਮਾਂ ਦੇ ਵਿੱਚ ਵੀ ਇਸੇ ਜ਼ੁਲਮ ਦਾ, ਇਸੇ ਧੱਕੇ ਦਾ, ਇਸੇ ਬੇਇਨਸਾਫੀ ਦਾ ਚਰਚਾ ਹੋਣਾ। ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਵੀ ਇਹ ਗੱਲ ਆਈ ਹੈ ਕਿ 26 ਜਨਵਰੀ ਨੂੰ ਆਪਣੇ ਘਰਾਂ ਦੇ ਉੱਤੇ ਤਿਰੰਗੇ ਦੀ ਥਾਂ ਤੇ ਕੇਸਰੀ ਨਿਸ਼ਾਨ ਸਾਹਿਬ ਚਲਾਏ ਜਾਣ। ਦਲ ਖਾਲਸਾ ਵੱਲੋਂ ਵੀ 26 ਜਨਵਰੀ ਨੂੰ ਕਾਲਾ ਦਿਵਸ ਮਨਾਉਣ ਦਾ ਜਿਹੜਾ ਹੈਗਾ ਐਲਾਨ ਉਹ ਕੀਤਾ ਗਿਆ।
ਸੋ ਜਿਹੜੇ ਇਸ ਤਰੀਕੇ ਦੇ ਪੰਜਾਬ ਦੇ ਵਿੱਚ ਪੰਥ ਦੇ ਵਿੱਚ ਪ੍ਰੋਗਰਾਮ ਹੋਣੇ ਆ, ਉਹਨਾਂ ਸਾਰਿਆਂ ਦਾ ਲਾਹਾ ਲੈ ਦੇ ਕੇ ਉਹ ਇਸ ਮੋਰਚੇ ਨੂੰ ਹੀ ਮਿਲਣਾ। ਬੀਤੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਅਸੀਂ ਦੇਖਿਆ ਕਿ ਜਦੋਂ ਕੋਈ ਮੇਨ ਸੰਘਰਸ਼ ਚੱਲ ਰਿਹਾ ਹੁੰਦਾ, ਉਹਦੇ ਹੱਕ ਵਿੱਚ ਉੱਥੇ ਜਾ ਕੇ ਬਹੁਤ ਸਾਰੇ ਸੱਜਣ ਗੱਲ ਕਰਦੇ ਆ, ਪਰ ਬਹੁਤ ਸਾਰੇ ਇਹੋ ਜਿਹੇ ਮੁੱਦੇ ਵੀ ਉੱਠ ਕੱਢਦੇ ਆ, ਕੁਝ ਇਹੋ ਜਿਹੀਆਂ ਸ਼ਖਸੀਅਤਾਂ ਵੀ ਐਕਟਿਵ ਹੋ ਜਾਂਦੀਆਂ ਦੂਰ ਨੇੜਿਓਂ, ਜਿਨ੍ਹਾਂ ਦਾ ਲਾਹਾ ਬਾਈ ਡਿਫਾਲਟ ਜਿਹੜਾ ਹੈਗਾ ਉਹ ਮੇਨ ਮੁੱਖ ਸੰਘਰਸ਼ ਨੂੰ ਮਿਲ ਰਿਹਾ ਹੁੰਦਾ। ਜਿਵੇਂ ਕਿ ਲੁਧਿਆਣੇ ਦੇ ਵਿੱਚ ਜਿਹੜਾ ਮਾਈਗ੍ਰੇਂਟ ਲੇਬਰ ਦਾ ਇਸ਼ੂ ਆ, ਪੰਜਾਬ ਦੇ ਵਿੱਚ ਗੈਰ ਪੰਜਾਬੀ ਲੋਕਾਂ ਦੀ ਬੇਰੋਕ ਟੋਕ ਆਮਦ ਦਾ, ਅੱਜ ਵੀ ਉਹਦੇ ਤੇ ਬੜੀ ਚਰਚਾ ਹੋ ਰਹੀ ਆ ਕਿ ਮਲਹਾਰ ਪੈਲਸ ਵਾਲਾ ਰੋਡ ਆ ਜਿਹੜਾ, ਉਹਨੂੰ ਸਰਾਭਾ ਨਗਰ ਇਲਾਕਾ ਜਿਹੜਾ ਬਿਲਕੁਲ ਪੇਂਡੂ ਪਿੰਡਾਂ ਦੇ ਲੋਕ ਆ ਕੇ ਉੱਥੇ ਵਸੇ, ਤੇ ਸਰਾਭਾ ਨਗਰ ਭਾਈ ਕਰਤਾਰ ਸਿੰਘ ਸਰਾਭੇ ਦੇ ਨਾਂ ਦੇ ਉੱਤੇ ਬਣਿਆ, ਨਾਲ ਹੀ ਭਾਈ ਰਣਧੀਰ ਸਿੰਘ ਨਗਰ ਆ, ਤੇ ਉੱਥੇ ਪਾਨ ਦੀਆਂ ਦੁਕਾਨਾਂ ਇੰਨੀਆਂ ਖੁੱਲ ਚੁੱਕੀਆਂ ਔਰ ਇੰਨੇ ਉਹ ਆਲੀਸ਼ਾਨ ਮਹਿੰਗੇ ਤਰੀਕੇ ਦੀਆਂ ਦੁਕਾਨਾਂ ਸ਼ਾਨੋ ਸ਼ੌਕਤ ਵਾਲੀਆਂ ਬੜੇ ਗਲੋ ਸਾਈਨ ਲਾ ਕੇ ਬਣਾਈਆਂ ਗਈਆਂ ਨੇ। ਅੱਜ ਉਹਨਾਂ ਦੀ ਚਰਚਾ ਹੋ ਰਹੀ ਆ ਕਿ ਚੌਰਸੀਆ ਪਾਨ ਭੰਡਾਰ ਵਾਲੀਆਂ ਦੁਕਾਨਾਂ ਜਿਹੜੀਆਂ ਨੇ ਲਗਾਤਾਰ ਖੁੱਲ ਰਹੀਆਂ ਨੇ, ਜਾਣੀ ਕਿ ਪੰਜਾਬ ਦੇ ਵਿੱਚ ਸਿੱਖ ਆਇਡੈਂਟੀਟੀ ਲਈ ਖਤਰਾ ਵੱਧ ਰਿਹਾ, ਤੇ ਤੰਬਾਕੂ ਜਿਹੜਾ ਜਗਤ ਜੂਠ ਮੰਨਿਆ ਹੋਇਆ ਸਿੱਖਾਂ ਦੇ ਵਿੱਚ, ਉਹਦੇ ਖਾਣ ਖਵਾਉਣ ਵਾਲੇ ਲੋਕਾਂ ਦੀ ਗਿਣਤੀ ਜਿਹੜੀ ਆ ਵੱਧ ਰਹੀ ਆ। ਇਹ ਸਾਰੇ ਮਸਲੇ ਵੀ ਨਾਲ ਦੀ ਨਾਲ ਜਿਹੜੇ ਨੇ ਇਸ ਮੋਰਚੇ ਮੌਕੇ ਉੱਭਰ ਰਹੇ ਨੇ, ਉੱਠ ਰਹੇ ਨੇ। ਤੋਂ ਸਾਨੂੰ ਇਹਨਾਂ ਮਸਲਿਆਂ ਦੇ ਰਾਹੀਂ ਵੀ ਜਿਹੜਾ ਇਹ ਗੱਲ ਕਰਨ ਦੀ ਲੋੜ ਆ ਕਿ ਸਾਡੀ ਹੋਂਦ ਹਸਤੀ ਦੀ ਜਿਹੜੀ ਲੜਾਈ ਆ, ਉਹਦੇ ਬਹੁਤ ਸਾਰੇ ਪੱਖ ਨੇ। ਉਹਨਾਂ ਚ ਜਿਹੜਾ ਚ ਨਜ਼ਰਬੰਦ ਸਿੰਘਾਂ ਦਾ ਮਸਲਾ ਜਿਹੜਾ ਉਹ ਇਸ ਕਰਕੇ ਅਹਿਮ ਆ ਕਿ ਇਹ ਸਾਰੇ ਉਹ ਭਰਾ ਨੇ ਜਿਹੜੇ ਸਾਡੀ ਕੌਮ ਦੀ ਹੋਂਦ ਹਸਤੀ ਬਚਾਉਣ ਲਈ ਲੜੇ, ਜਿਨ੍ਹਾਂ ਨੇ ਤੇਗਾਂ ਮਾਰੀਆਂ, ਕੁਰਬਾਨੀਆਂ ਕੀਤੀਆਂ, ਘਾਲਣਾ ਘਾਲੀਆਂ, ਤੇ ਉਹਨਾਂ ਨੂੰ ਲੰਮੇ ਸਮੇਂ ਤੋਂ ਹੁਣ ਜੇਲ੍ਹ ਦੇ ਵਿੱਚ ਸਲਾਖਾਂ ਪਿੱਛੇ ਬੰਦ ਕੀਤਾ ਹੋਇਆ, ਕਿਉਂਕਿ ਇੰਡੀਅਨ ਸਟੇਟ ਸਿਸਟਮ ਨੂੰ ਲੱਗਦਾ ਕਿ ਇਹਨਾਂ ਦੇ ਬਹਾਨੇ ਪੂਰੀ ਦੀ ਪੂਰੀ ਸਿੱਖ ਕੌਮ ਨੂੰ ਡਰਾਇਆ ਧਮਕਾਇਆ ਜਾ ਸਕਦਾ, ਉਹਨਾਂ ਨੂੰ ਅਕਲ ਦਿੱਤੀ ਜਾ ਸਕਦੀ ਆ ਕਿ ਨਹੀਂ ਇਹਨਾਂ ਦਾ ਹਾਲ ਕਰਾਂਗੇ। ਪਰ ਜਿਹੜੇ ਕੌਮੀ ਪਰਵਾਨੇ ਹੁੰਦੇ ਆ ਉਹ ਇਹੋ ਜਿਹੀਆਂ ਗੱਲਾਂ ਦੇ ਚੱਕਰ 'ਚ ਨਹੀਂ ਫਸਦੇ ਹੁੰਦੇ। ਜਿਹੜਾ ਬਾਜ ਆ ਉਹਨੇ ਉੱਡਣਾ ਹੀ ਆ, ਜਿਹੜਾ ਬਾਜ ਆ ਨਾ ਉਹਨੇ ਆਪਦਾ ਸ਼ਿਕਾਰ ਕਰਨਾ ਹੀ ਆ, ਸ਼ੇਰ ਨੇ ਵੀ ਸ਼ਿਕਾਰ ਕਰਨਾ। ਸੋ ਸਿੰਘ ਬਿਰਤੀ ਵਾਲੇ, ਬਾਜ ਬਿਰਤੀ ਵਾਲੇ ਗੁਰੂ ਦੇ ਪਿਆਰੇ ਜਿਹੜੇ ਨੇ ਉਹ ਇਹੋ ਜਿਹੇ ਚੱਕਰਾਂ 'ਚ ਨਹੀਂ ਪੈਂਦੇ ਹੁੰਦੇ ਕਿ ਜੀ ਉਹ ਫਲਾਣੇ ਨਾਲ ਕੀ, ਉਹ ਤਾਂ ਇਹ ਕਹਿੰਦੇ ਆ ਕਿ ਸਾਡਾ ਫਰਜ਼ ਕੀ ਆ। ਜਿਵੇਂ ਇੰਦਰਾ ਗਾਂਧੀ ਨੇ ਜਦੋਂ ਕੀਤਾ ਹੈ ਕਾਰਾ, ਤਾਂ ਉਦੋਂ ਸਰਦਾਰ ਬੇਅੰਤ ਸਿੰਘ, ਸਰਦਾਰ ਸਤਵੰਤ ਸਿੰਘ ਜਾਂ ਇਸ ਮਾਮਲੇ ਨਾਲ ਸੰਬੰਧਿਤ ਹੋਰ ਵੀਰਾਂ ਨੂੰ ਇਹ ਥੋੜੀ ਸੀ ਆ ਕਿ ਜੀ ਬੜਾ ਮਾੜਾ ਵਾਪਰੂਗਾ ਸਾਡੇ ਘਰ ਪਰਿਵਾਰ ਨਾਲ, ਉਹਨਾਂ ਨੇ ਤਾਂ ਕੌਮ ਨੂੰ ਮੂਹਰੇ ਰੱਖਿਆ। ਸੋ ਜਿਹੜੇ ਸਾਡੇ ਇਹ ਭਰਾ ਜਿਹੜਾ ਚ ਬੰਦ ਨੇ, ਇਹਨਾਂ ਨੇ ਵੀ ਕੌਮ ਦਾ ਪੱਖ ਮੁੱਖ ਰੱਖਿਆ, ਸਿੱਖੀ ਦੀ ਚੜ੍ਹਤ ਬਣਾਉਣ ਦੇ ਲਈ ਪੰਜਾਬ ਦਾ ਜਿਹੜਾ ਦੁਸ਼ਮਣ ਇੰਡੀਅਨ ਸਟੇਟ ਸਿਸਟਮ ਦਾ ਸਿਸਟਮ ਆ ਉਹਦੇ ਖਿਲਾਫ ਇਹ ਲੜੇ। ਸੋ ਜਿਵੇਂ ਪੰਜਾਬ ਦੇ ਪਾਣੀ ਲੁੱਟਣ ਲਈ, ਪੰਜਾਬ ਦੀ ਧਰਤੀ ਦੇ ਉੱਤੇ ਇੱਥੇ ਗੈਰ ਪੰਜਾਬੀਆਂ ਨੂੰ ਲਿਆ ਕੇ ਵਸਾਉਣ ਲਈ, ਜਾਂ ਹੋਰ ਬਹੁਤ ਸਾਰੇ ਇਹੋ ਜਿਹੀਆਂ ਅਲਾਮਤਾਂ ਪੈਦਾ ਕੀਤੀਆਂ ਜਾ ਰਹੀਆਂ ਨੇ ਕਿ ਸਿੱਖ ਇੱਥੇ ਘੱਟ ਗਿਣਤੀ 'ਚ ਹੋ ਜਾਣ, ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਇਹਦੇ ਬਾਰੇ ਜਾਗਰੂਕਤਾ ਪੈਦਾ ਕਰਨ ਦਾ ਕੋਈ ਵੀ ਮੌਕਾ ਖਿੰਡਾਉਣਾ ਨਹੀਂ ਚਾਹੀਦਾ। ਤੋ ਜਿਵੇਂ ਇਹ ਕਿਸਾਨ ਜਿਹੜਾ ਮੋਰਚਾ ਲੱਗਿਆ ਹੁਣ, ਇਹਨੇ ਕਿਸਾਨ ਮੋਰਚੇ ਵਾਂਗ ਹੀ ਇੱਕ ਦਿਨ ਦੁਨੀਆ ਦੇ ਵਿੱਚ ਛਾ ਜਾਣਾ। ਅਜੇ ਸ਼ੁਰੂਆਤੀ ਦੌਰ ਆ ਤੇ ਬੀਤੇ 2-3 ਦਿਨ ਤੋਂ ਧੁੱਪਾਂ ਲੱਗੀਆਂ ਨੇ ਤੇ ਲੋਕ ਜਿਹੜੇ ਆ ਬੜੀ ਵੱਡੀ ਗਿਣਤੀ 'ਚ ਉੱਥੇ ਪਹੁੰਚਣ ਲੱਗੇ ਆ, ਤੇ ਅਸੀਂ ਸਮਝਦੇ ਆ ਕਿ ਹੋਰ ਜ਼ਿਆਦਾ ਤੇਜ਼ੀ ਆਊਗੀ। ਇਸੇ ਸਮੇਂ ਇੱਕ ਹੋਰ ਮਸਲਾ ਕਿ ਜਿਹੜੀਆਂ ਇੱਥੇ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਬਹਾਲ ਕਰਨ ਲਈ ਕਮੇਟੀਆਂ ਬਣੀਆਂ ਨੇ, ਉਹਨਾਂ ਦੇ ਬਾਰੇ ਇੱਕ ਚਰਚਾ ਚੱਲੀ ਹੈ ਕਿ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿੱਥੇ ਬੇਅਦਬੀ ਹੋ ਰਹੀ ਹੁੰਦੀ ਆ ਉੱਥੋਂ ਲੈ ਕੇ ਆਏ ਨੇ ਜਾਂ ਲੈ ਕੇ ਆਉਂਦੇ ਨੇ, ਵੀ ਕਈ ਉੱਥੇ ਪੱਖ ਨੇ ਕਿਹਾ ਇਹ ਜਾ ਰਿਹਾ ਕਿ ਜੇਕਰ ਕਿਸੇ ਥਾਂ ਦੇ ਉੱਤੇ ਮਰਿਆਦਾ ਨਹੀਂ ਰੱਖੀ ਜਾ ਰਹੀ ਤਾਂ ਉਹਨਾਂ ਸਾਰਿਆਂ ਨੂੰ ਇਹ ਨਾ ਮੰਨ ਲਿਆ ਕਰੀਏ ਕਿ ਸਾਰੇ ਹੀ ਜਿਹੜੇ ਆ ਇਹ ਜਾਣ ਕੇ RSS ਦੇ ਜਾਂ ਹਿੰਦੂਤਵੀਆਂ ਦੇ ਏਜੰਡੇ ਤਹਿਤ ਕਰਦੇ ਨੇ। ਬਈ ਕਈ ਥਾਵਾਂ ਦੇ ਉੱਤੇ ਵਾਕਿਆ ਹੀ ਉਹਨਾਂ ਨੂੰ ਅਣਜਾਣਤਾ ਹੋ ਸਕਦੀ ਆ। ਤੋ ਇਸ ਗੱਲ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਰਾਏ ਬਣਾ ਕੇ ਉਹਨਾਂ ਸੰਸਥਾਵਾਂ ਨਾਲ ਜਾਂ ਉਹਨਾਂ ਥਾਵਾਂ ਨਾਲ ਜੁੜੇ ਲੋਕਾਂ ਨੂੰ ਸੱਦਿਆ ਜਾਵੇ ਅਕਾਲ ਤਖ਼ਤ ਸਾਹਿਬ ਤੇ, ਉਹਨਾਂ ਨੂੰ ਸੇਧ ਦਿੱਤੀ ਜਾਵੇ, ਦੱਸਿਆ ਜਾਵੇ ਕਿ ਕਿਵੇਂ ਤੁਸੀਂ ਮਾਣ ਸਤਿਕਾਰ ਜਿਹੜਾ ਹੈਗਾ ਇਹਦਾ ਕਰਨਾ। ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾਣ ਦਾ ਅਰਥ ਇਹ ਨਹੀਂ ਕਿ ਤੁਸੀਂ ਜਿਵੇਂ ਆਪਦੇ ਮੰਦਿਰ ਦੀ ਮੂਰਤੀ ਦੀ ਪੂਜਾ ਕਰਦੇ ਹੋ ਉਵੇਂ ਪੂਜਾ ਕਰ, ਇਹਦਾ ਕੁਝ ਹੋਰ ਸਿਸਟਮ ਆ। ਤੋ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਚੱਲਣ ਦਾ ਕਾਰਨ ਇਹ ਹੈ
कि पंजाब तो बाहर भी जां साडे भाईचारे दे विच एक सिंधी सिख भी ने जां कई होर वख-वख तरह दे ख्यालां वाले पिछोकड़ां वाले सिख ने जिन्हां दे मर्यादा दे मसले उत्ते कई पक्ष जिहड़े आ ਉਹ ਮੁੱਖ ਧਾਰਾ ਦੇ ਸਿੱਖਾਂ ਨੂੰ ਪਸੰਦ ਨਹੀਂ ਆਉਂਦੇ ਕਿ ਉਹ ਐਂ ਕਦੋਂ ਕਰਦੇ ਆ ਉਹ ਕਦੋਂ ਕਰਦੇ ਆ। ਪਰ ਜੇ ਅਸੀਂ ਟਕਰਾਅ ਵਾਲੀ ਸਥਿਤੀ ਪੈਦਾ ਕਰਾਂਗੇ, ਜੇ ਅਸੀਂ ਨਫ਼ਰਤ ਵਾਲਾ ਮਾਹੌਲ ਜਾਂ ਇੱਕ ਦੂਜੇ ਨਾਲ ਲੜਾਈ ਝਗੜੇ ਵਾਲੀ ਗੱਲ ਕਰਦੇ ਰਵਾਂਗੇ ਤਾਂ ਗੱਲ ਕੁਛ ਗਲਤ ਵੀ ਹੋ ਸਕਦੀ ਹੈ। ਤੋ ਇਹਦੇ ਲਈ ਸਾਡਾ ਪ੍ਰਭਾਵ ਸਹੀ ਕਿਵੇਂ ਰਵੇ ਤੇ ਅਸੀਂ ਆਪਦੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਵੀ ਬਹਾਲ ਰੱਖੀਏ। ਇਹਦੇ ਲਈ ਸਤਿਕਾਰ ਕਮੇਟੀਆਂ ਅਤੇ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਤੇ ਹੋਰ ਜਿਹੜੀਆਂ ਸਾਡੀਆਂ ਕੌਮ ਦੀਆਂ ਸ਼ਖਸੀਅਤਾਂ ਤੇ ਸੰਸਥਾਵਾਂ ਨੇ ਉਹਨਾਂ ਨੂੰ ਰਲ ਮਿਲ ਕੇ ਕੋਈ ਹੱਲ ਕੱਢਣਾ ਪਊਗਾ। ਬੜਾ ਚੰਗਾ ਲੱਗਿਆ ਕਿ ਸਿੰਧੀ ਸਿੱਖਾਂ ਨੇ ਇੱਕ ਵੀਡੀਓ ਪਾ ਕੇ ਆਪਦਾ ਪੱਖ ਸਪਸ਼ਟ ਦੱਸਿਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿੱਥੇ ਜਿੱਥੇ ਮਾਣ ਮਰਿਆਦਾ 'ਚ ਕੋਈ ਢਿੱਲ ਵਾ ਉਹ ਅਸੀਂ ਦੂਰ ਕਰਾਂਗੇ। ਤੇ ਇਹਦੇ ਲਈ ਇਹ ਵੀ ਚੰਗੀ ਗੱਲ ਆ ਕਿ ਸਿੱਖ ਜਗਤ ਵਿੱਚੋਂ ਕੁਝ ਸ਼ਖਸੀਅਤਾਂ ਨੇ ਇਹ ਤਾਂ ਮੰਨਿਆ ਕਿ ਵਾਕਿਆ ਹੀ ਗੜਬੜਾਂ ਨੇ ਤਾਂ ਸਾਡੀਆਂ ਸਤਿਕਾਰ ਕਮੇਟੀਆਂ ਨੂੰ ਇਹ ਕਰਨਾ ਹੀ ਪੈਣਾ ਸੀ। ਪਰ ਨਾਲ ਉਹਨਾਂ ਨੇ ਇਹ ਗੱਲ ਨੂੰ ਧਿਆਨ 'ਚ ਲਿਆਂਦਾ ਹੈਗਾ ਕਿ ਜਿੱਥੇ ਕੋਈ ਗੜਬੜ ਦਿਖੇ ਤੇ ਉੱਥੇ ਇਹ ਵੀ ਕੋਸ਼ਿਸ਼ ਕੀਤੀ ਜਾਵੇ ਕਿ ਮਰਿਆਦਾ ਜਿਹੜੀ ਉਹਨਾਂ ਨੂੰ ਸਿਖਾਈ ਜਾਵੇ, ਦੱਸੀ ਜਾਵੇ ਕਿ ਭਾਈ ਆਹ ਗੱਲ ਤੁਸੀਂ ਗਲਤ ਕਰਦੇ ਹੋ, ਇਹਨੂੰ ਏਦਾਂ ਨਹੀਂ ਬਰਦਾਸ਼ਤ ਕੀਤਾ ਜਾ ਸਕਦਾ, ਇਹਨੂੰ ਠੀਕ ਕੀਤਾ ਜਾਵੇ। ਸੋ ਇਸ ਗੱਲ ਦੇ ਵੱਲ ਧਿਆਨ ਦੇਣ ਦੀ ਬਹੁਤ ਭਾਰੀ ਲੋੜ ਆ, ਕਿਉਂਕਿ ਬੀਤੇ ਦੌਰ ਦੇ ਵਿੱਚ ਸਤਿਕਾਰ ਕਮੇਟੀਆਂ ਨੂੰ ਜਿੱਥੇ ਸ਼ਲਾਘਾ ਮਿਲੀ ਕੁਝ ਗੱਲਾਂ ਦੇ ਵਿੱਚ, ਉੱਥੇ ਬਹੁਤ ਸਾਰੀਆਂ ਗੱਲਾਂ 'ਚ ਉਹਨਾਂ ਦੀ ਆਲੋਚਨਾ ਵੀ ਹੋਈ। ਪਰ ਅਸੀਂ ਇਹ ਸਮਝਦੇ ਹਾਂ ਕਿ ਕੋਈ ਵੀ ਚੀਜ਼ ਪੂਰੀ ਜਿਹੜੀ ਆ 100% ਠੀਕ ਉਹ ਨਹੀਂ ਹੋ ਸਕਦੀ ਹੁੰਦੀ। ਕਈ ਵਾਰੀ ਗੜਬੜਾਂ ਘਾਟਾਂ ਹੋ ਜਾਂਦੀਆਂ ਨੇ। ਕੋਈ ਚੰਗੀ ਨੀਤ ਨਾਲ ਕੰਮ ਸ਼ੁਰੂ ਕਰੀਏ ਤੇ ਉੱਥੇ ਕੋਈ ਗੜਬੜ ਹੋ ਜਾਏ ਫਿਰ ਮਨ ਬੜਾ ਦੁਖੀ ਹੁੰਦਾ। ਜਿਹੜੇ ਸਿੱਖ ਇਹ ਕਾਰਜ ਕਰਦੇ ਆ ਉਹਨਾਂ ਦੀ ਭਾਵਨਾ ਤਾਂ ਇਹੀ ਆ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਜਿਹੜਾ ਉਹ ਬਹਾਲ ਰਵੇ। ਤੇ ਜੇਕਰ ਇਸ ਗੱਲ ਦੇ ਵਿੱਚ ਕੋਈ ਗੜਬੜ ਹੋ ਰਹੀ ਆ ਤਾਂ ਉਹ ਕਿਹੜਾ ਓਪਰੇ ਨੇ, ਉਹ ਵੀ ਆਪਣੇ ਨੇ, ਉਹਨਾਂ ਨੂੰ ਸਮਝਾਇਆ ਜਾ ਸਕਦਾ। ਪਰ ਅਸੀਂ ਦੇਖਿਆ ਕਿ ਕੁਝ ਸੱਜਣਾਂ ਨੇ ਲਾਂਬੂ ਜੇ ਲਾਉਣ ਵਾਲੇ ਲਹਿਜੇ ਵਿੱਚ ਇਸ ਗੱਲ ਨੂੰ ਵੀ ਚੱਕ ਦਿਓ ਲਾਲਾ ਲਾਲਾ ਜੀ ਕਰਨੀ ਚਾਹੀਦੀ ਆ। ਸੋ ਅਸੀਂ ਚਾਹਾਂਗੇ ਕਿ ਸਿੱਖ ਜਗਤ ਨੂੰ ਠਰਮੇ ਨਾਲ, ਧੀਰਜ ਨਾਲ ਮਸਲਿਆਂ ਦੇ ਉੱਤੇ ਚਰਚਾ ਕਰਨ ਦੀ ਜਿਹੜੀ ਆ ਗੱਲ ਉਹ ਲੋੜ ਆ। ਲੁਧਿਆਣੇ ਦੇ ਵਿੱਚ ਇੱਕ ਬੜੀ ਹੌਲਨਾਕ ਖਬਰ ਆ ਜਿਹੜੀ ਕਿ ਇੰਟਰਨੈਸ਼ਨਲ ਸਿੰਥੈਟਿਕ ਡਰੱਗ ਆ ਜਿਹੜੀ ਉਹ 60 ਕਿਲੋ ਦੱਸਦੇ ਆ ਵੀ ਚਿੱਟਾ ਜਿਹਨੂੰ ਕਹਿੰਦੇ ਆ ਵੀ ਉਹ ਬਰਾਮਦ ਹੋਇਆ। ਹੁਣ ਪੰਜਾਬ ਦੇ ਵਿੱਚ ਪੰਜਾਬ ਦੀ ਪੁਲਿਸ ਨੂੰ, ਪੰਜਾਬ ਦੀ ਸਰਕਾਰ ਨੂੰ ਜਾਂ ਇਉਂ ਕਹੀਏ ਪੰਜਾਬ ਦੇ ਮੀਡੀਏ ਨੂੰ ਇਹ ਖਬਰ ਉਵੇਂ ਨਹੀਂ ਪਤਾ ਜਿਵੇਂ ਇੱਥੇ ਹਰ ਖਬਰ ਉਹਨਾਂ ਨੂੰ ਪਤਾ ਹੁੰਦੀ ਹੈ। ਦਿੱਲੀ ਤੋਂ ਕੋਈ ਟੀਮ ਆਉਂਦੀ ਆ ਤੇ ਇਹਨਾਂ ਨੂੰ ਇੱਥੋਂ ਬਿਨਾਂ ਦੱਸਿਆ ਲੁਧਿਆਣੇ ਦੇ ਵਿੱਚੋਂ ਇਹ 60 ਕਿਲੋ ਚਿੱਟੇ ਦੀ ਬਰਾਮਦਗੀ ਜਿਹੜੀ ਆ ਉਹ ਹੋ ਜਾਂਦੀ। ਹੁਣ ਅੱਗੇ ਫਿਰ ਕਿਆਸ ਅਰਾਈਆਂ ਨੇ ਜਾਂ ਸੱਚ ਝੂਠੇ ਵਹਿਮ ਜਾਣੇ ਕਿ ਜੀ ਇਹ ਤਾਂ ਅੰਬਾਨੀ ਅਡਾਨੀ ਉਹਨਾਂ ਨਾਲ ਗੱਲ ਜੁੜਦੀ ਆ, ਇਹ ਫਲਾਨੀ ਗੱਲ ਆ। ਪਰ ਪੰਜਾਬ ਦੀ ਧਰਤੀ ਉੱਤੇ ਇਸ ਤਰੀਕੇ ਨਾਲ ਕੋਈ ਆਪਰੇਸ਼ਨ ਦਿੱਲੀ ਤੋਂ ਆ ਕੇ ਉੱਥੋਂ ਦਾ ਸਰਕਾਰੀ ਤੰਤਰ ਕਰੇ ਤੇ ਪੰਜਾਬ ਦੀ ਸਰਕਾਰ ਨੂੰ, ਪੁਲਿਸ ਨੂੰ, CID ਨੂੰ, ਇੱਥੋਂ ਦੀਆਂ ਏਜੰਸੀਆਂ ਨੂੰ ਕੋਈ ਪਤਾ ਹੀ ਨਾ ਹੋਵੇ, ਕੋਈ ਪਰਵਾਹ ਹੀ ਨਾ ਕਰੇ, ਤਾਂ ਇਹ ਗੱਲ ਬਹੁਤ ਜ਼ਿਆਦਾ ਖਤਰਨਾਕ ਆ। ਇਹਦੇ ਲਈ ਬੀਤੇ ਸਮੇਂ ਦੇ ਵਿੱਚ ਬਹੁਤ ਰੌਲਾ ਪਿਆ ਸੀ ਜਦੋਂ UAPA ਲਾ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਚੱਕਿਆ ਸੀ NIA ਵਾਲਿਆਂ ਨੇ। ਉਦੋਂ ਵੀ ਇਸ ਗੱਲ ਦਾ ਵਿਰੋਧ ਹੋਇਆ ਸੀ ਕਿ ਪੰਜਾਬ ਦੀ ਪੁਲਿਸ ਨੂੰ, ਪੰਜਾਬ ਦੇ ਜਿਹੜੇ ਅਫਸਰਸ਼ਾਹੀ ਆ ਜਾਂ ਸਰਕਾਰ ਆ, ਇਹਨੂੰ ਪਤਾ ਹੀ ਨਹੀਂ ਹੁੰਦਾ ਹੈਗਾ। ਪਰ ਪੰਜਾਬ ਦੇ ਧੀਆਂ ਪੁੱਤਾਂ ਨੂੰ ਜਦੋਂ ਜੀ ਕਰਦਾ ਦਿੱਲੀ ਵਾਲੇ ਚੱਕ ਕੇ ਲੈ ਜਾਂਦੇ ਆ। ਇਵੇਂ ਦੀ ਇਹ ਗੱਲ ਵਾਪਰੀ ਆ ਕਿ ਪੰਜਾਬ ਦੇ ਵਿੱਚ ਏਡਾ ਵੱਡਾ ਚਿੱਟੇ ਦਾ ਕਾਰੋਬਾਰ ਹੋ ਰਿਹਾ ਤੇ ਉਹਨੂੰ ਪੰਜਾਬ ਸਰਕਾਰ ਰੋਕਣ 'ਚ ਪਹਿਲਾਂ ਹੀ ਨਾਕਾਮਯਾਬ ਆ। ਉੱਪਰੋਂ ਇਹ ਆ ਕਿ ਦਿੱਲੀ ਤੋਂ ਆ ਕੇ ਬੰਦੇ ਫੜ ਕੇ ਲੈ ਗਏ, ਇਹਨਾਂ ਤੋਂ ਕੁਛ ਨਹੀਂ ਸਰਿਆ। ਮਾਘੀ ਦੇ ਮੇਲੇ ਉੱਤੇ ਬਾਦਲ ਦਲ ਦਾ ਜਿਹੜਾ ਪ੍ਰੋਗਰਾਮ ਸੀ, ਰੈਲੀ, ਉਹਦੇ ਉੱਤੇ ਬਹੁਤ ਇਕੱਠ ਹੋਣ ਦੀਆਂ ਖਬਰਾਂ ਨੇ। ਐਤਕੀ ਇਹਨਾਂ ਨੇ ਪੂਰਾ ਸਾਰੇ ਪੰਜਾਬ ਦੇ ਵਿੱਚ ਆਪਦੇ ਬੰਦਿਆਂ ਨੂੰ ਕਿਹਾ ਤੇ ਉੱਥੇ ਵੱਡੀ ਗਿਣਤੀ 'ਚ ਇਕੱਠ ਕਰਕੇ ਦਿਖਾਇਆ। ਤੇ ਅਸਲ ਵਿੱਚ ਲੋਕ ਕਹਿੰਦੇ ਨੇ ਕਿ ਇਹ ਇਲਾਕਾ ਜਿਹੜਾ ਬਰਗਾੜੀ, ਬੇਅਦਬੀ, ਕੋਟਕਪੂਰਾ, ਇਹ ਸਾਰਾ ਇਲਾਕਾ ਜਿਹੜਾ ਇੱਥੇ ਡੇਰਾ ਸਰਸਾ ਵਾਲਿਆਂ ਦੀ ਕਾਫੀ ਜ਼ਿਆਦਾ ਵੋਟ ਆ ਤੇ ਉਹ ਸਾਰਿਆਂ ਨੂੰ ਬਾਦਲ ਦਲ ਵਾਲਿਆਂ ਨੇ ਪੂਰਾ ਸੱਦਿਆ ਸੀ। ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਕਿ ਚਾਹੇ ਉਹ ਬਰਗਾੜੀ ਬੇਅਦਬੀ ਆ, ਚਾਹੇ ਕੋਟਕਪੂਰਾ ਲਾਠੀ ਚਾਰਜ ਆ, ਚਾਹੇ ਬਹਿਬਲ ਗੋਲੀ ਕਾਂਡ ਆ, ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ, ਇਹਨਾਂ ਸਾਰੇ ਮਸਲਿਆਂ ਦੇ ਉੱਤੇ ਬਾਦਲ ਦਲ ਨੇ ਸਿੱਖ ਜਗਤ ਦਾ ਪੱਖ ਲੈਣ ਦੀ ਥਾਂ ਬਾਦਲ ਦਲ ਨੇ ਹਮੇਸ਼ਾ ਡੇਰਾ ਸਰਸਾ ਦਾ ਪੱਖ ਲਿਆ। ਬੇਸ਼ੱਕ
ਡੇਰਾ ਮੁਖੀ ਬਲਾਤਕਾਰ ਦੇ ਦੋਸ਼ਾਂ 'ਚ ਜੇਲ੍ਹ ਚਲੇ ਗਿਆ, ਪਰ ਅੱਜ ਤੱਕ ਵੀ ਡੇਰਾ ਮੁਖੀ, ਡੇਰਾ ਸਰਸਾ ਦੇ ਖਿਲਾਫ ਜਾਂ ਡੇਰੇ ਦੇ ਪੈਰੋਕਾਰਾਂ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਦੇ ਬਾਰੇ ਬਾਦਲ ਦਲ ਨੇ ਹਮੇਸ਼ਾ ਸੌਫਟ ਕਾਰਨਰ ਰੱਖਿਆ ਹੋਇਆ, ਉਹ ਬੜਾ ਨਰਮ ਗੋਸ਼ੇ ਨਾਲ ਚੱਲਦੇ ਆ। ਸੋ ਇਹ ਕੋਈ ਵੱਡੀ ਗੱਲ ਨਹੀਂ ਕਿ ਬਾਦਲ ਦਲ ਅੱਜ ਵੀ ਡੇਰਾ ਸਰਸਾ ਵਾਲਿਆਂ ਦੇ ਨਾਲ ਸਹਿਮਤੀ ਵਿੱਚ ਹੈ। ਸੋ ਅਸੀਂ ਤਾਂ ਇਹ ਗੱਲ ਇੱਥੇ ਬੇਨਤੀਆਂ ਹੀ ਕਰ ਸਕਦੇ ਹਾਂ ਸਿੱਖ ਸੰਗਤ ਨੂੰ ਕਿ ਹਕੀਕਤ ਨੂੰ ਪਛਾਣੀਏ, ਪੰਜਾਬ ਅਤੇ ਪੰਥ ਨੂੰ ਸਮਰਪਿਤ ਚਾਹੇ ਕੋਈ ਆਮ ਵਿਅਕਤੀ ਆ ਚਾਹੇ ਕੋਈ ਸਿਆਸੀ ਧਿਰ ਵਾ, ਉਹਦਾ ਸਾਥ ਸਹਿਯੋਗ ਦਈਏ। ਜਿਹੜੇ ਲੋਕ ਪੰਥ ਤੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਦੇ ਆ ਉਹਨਾਂ ਬਾਰੇ, ਉਹਨਾਂ ਦੇ ਮਸਲੇ ਉੱਤੇ ਆਪਾਂ ਆਪਦੀ ਨੀਤੀ ਸਪਸ਼ਟ ਰੱਖੀਏ ਕਿ ਜਿਹੜਾ ਸਾਡਾ ਨਹੀਂ ਅਸੀਂ ਉਹਦੇ ਨਹੀਂ। ਖੈਰ ਅੱਜ ਦਾ ਜਿਹੜਾ ਮਾਹੌਲ ਆ ਇਹਦੇ ਵਿੱਚ ਆਖਰੀ ਬੇਨਤੀ ਕਰਕੇ ਸਮਾਪਤੀ ਕਰਾਂਗੇ ਕਿ 1984 ਤੋਂ ਬਾਅਦ ਜਦੋਂ ਮੌਕੇ ਦੀ ਅਕਾਲੀ ਲੀਡਰਸ਼ਿਪ ਨਖਿੱਧ ਸਾਬਤ ਹੋਈ ਤਾਂ ਉਸ ਵੇਲੇ ਸਿੱਖ ਨੌਜਵਾਨਾਂ ਨੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਪਹਿਲਾਂ ਸ਼ਾਇਦ ਕਦੇ ਹੀ ਇਹੋ ਜਿਹਾ ਮੌਕਾ ਆਇਆ ਹੋਵੇ, ਉਹਨਾਂ ਨੂੰ ਮੋਰਚੇ ਸੰਭਾਲਣੇ ਪਏ ਤੇ ਨਵੇਂ ਆਗੂ ਚਿਹਰੇ ਪੈਦਾ ਹੋਏ। ਉਸ ਟਾਈਮ ਚਾਹੇ ਅੰਡਰਗਰਾਉਂਡ ਖਾੜਕੂ ਲਹਿਰ ਦੇ ਵਿੱਚ ਚਾਹੇ ਓਵਰਗਰਾਉਂਡ ਫਰੰਟਾਂ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖ ਨੌਜਵਾਨ ਮੈਦਾਨ ਵਿੱਚ ਆਏ, ਸਿੱਖ ਸ਼ਕਤੀ ਨੂੰ ਲਾਮਬੰਦ ਕੀਤਾ ਤੇ ਦਿੱਲੀ ਦਰਬਾਰ ਦੀਆਂ ਗਲਤ ਨੀਤੀਆਂ ਦਾ ਠੋਕਵਾਂ ਵਿਰੋਧ ਜਿਹੜਾ ਸੀ ਉਸ ਵੇਲੇ ਦੀ ਸਿੱਖ ਜਵਾਨੀ ਨੇ ਕਰਕੇ ਇੱਕ ਇਤਿਹਾਸ ਸਿਰਜਿਆ। ਸ਼ਹਾਦਤਾਂ ਹੋਈਆਂ, ਬਹੁਤ ਵੱਡੇ ਪੱਧਰ ਦੇ ਉੱਤੇ ਮਨੁੱਖੀ ਹੱਕਾਂ ਦਾ ਘਾਣ ਹੋਇਆ, ਪਰ ਇੰਡੀਅਨ ਸਟੇਟ ਸਿਸਟਮ ਨੂੰ ਦੁਨੀਆ ਦੇ ਵਿੱਚ ਨੰਗਾ ਕਰ ਦਿੱਤਾ। ਜਿਹੜੀ ਡੈਮੋਕ੍ਰੇਸੀ ਦੀ ਦਹਾਈ, ਭਾਰਤੀ ਲੋਕਤੰਤਰ ਦੀ ਦਹਾਈ ਦੇ ਕੇ ਇੰਡੀਅਨ ਸਟੇਟ ਸਿਸਟਮ ਢੋਲੇ ਦੀਆਂ ਲਾਉਂਦਾ, ਉਹ ਬਿਲਕੁਲ ਇੱਥੇ ਨੰਗਾ ਕਰ ਦਿੱਤਾ ਗਿਆ ਕਿ ਨਿਆਂਪਾਲਕਾ, ਕਾਨੂੰਨ ਪਾਲਕਾ, ਵਿਧਾਨ ਪਾਲਕਾ ਸਭ ਸਿੱਖਾਂ ਦੇ ਮਸਲੇ ਉੱਤੇ ਦੋਗਲੇਪਣ ਦਾ ਸ਼ਿਕਾਰ ਆ। ਇਹੋ ਜਿਹੇ ਮਾਹੌਲ ਤੋਂ ਅੱਜ ਦੇ ਸਿੱਖ ਨੌਜਵਾਨਾਂ ਨੂੰ ਪ੍ਰੇਰਨਾ ਲੈਣ ਦੀ ਲੋੜ ਆ ਕਿ ਅੱਜ ਵੀ ਉਵੇਂ ਹੀ 1984 ਤੋਂ ਬਾਅਦ ਵਾਂਗ ਸਮੇਂ ਦੇ ਧਾਰਮਿਕ ਅਤੇ ਸਿਆਸੀ ਆਗੂ ਜਾਂ ਧਿਰਾਂ ਬਹੁਤੇ ਕਾਰਗਰ ਨਹੀਂ ਸਾਬਤ ਹੋ ਰਹੇ। ਇਹੋ ਜਿਹੇ ਮਾਹੌਲ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਮੈਦਾਨ ਵਿੱਚ ਆ ਕੇ ਆਪਦੇ ਫਰਜ਼ ਪਛਾਣਨ ਦੀ ਲੋੜ। ਜਿਵੇਂ 1984 ਤੋਂ ਬਾਅਦ ਅੱਡ-ਅੱਡ ਫਰੰਟਾਂ ਤੇ ਅੱਡ-ਅੱਡ ਢੰਗ ਤਰੀਕਿਆਂ ਨਾਲ ਸਿੱਖ ਨੌਜਵਾਨ ਉੱਭਰੇ ਸੀ ਤੇ ਮੌਕੇ ਦੀ ਅਕਾਲੀ ਲੀਡਰਸ਼ਿਪ ਨੂੰ ਬਿਲਕੁਲ ਖੂੰਜੇ ਲਾ ਦਿੱਤਾ ਗਿਆ ਸੀ। ਬੇਸ਼ੱਕ ਬਰਨਾਲਾ ਮੁੱਖ ਮੰਤਰੀ ਬਣਿਆ ਫਿਰਦਾ ਸੀ, ਪਰ ਉਹਦੀ ਜਾਂ ਉਹਦੇ ਆਗੂਆਂ ਦੀ ਜ਼ਰੂਰਤ ਨਹੀਂ ਸੀਗੀ ਕਿ ਵੱਡੇ ਪ੍ਰੋਗਰਾਮ ਕਰ ਜਾਵੇ। ਸਭ ਨੂੰ ਚੇਤੇ ਆ ਕਿਵੇਂ ਅਨੰਦਪੁਰ ਸਾਹਿਬ ਹੋਲੇ ਮਹੱਲੇ ਮੌਕੇ ਗੋਲੀ ਚੱਲੀ ਸੀ। ਸੋ ਸਿੱਖ ਨੌਜਵਾਨਾਂ ਨੇ ਪੰਥ ਦੀ, ਪੰਜਾਬ ਦੀ ਗੱਲ ਜਿਹੜੀ ਸੀ ਕੀਤੀ ਸੀ। ਅੱਜ ਵੀ ਜਿਹੜੇ ਆਗੂ ਨੇ ਉਹ ਨਖਿੱਧ ਸਾਬਤ ਹੋ ਰਹੇ। ਅੱਜ ਵੀ ਹਾਲਾਤ ਜਿਹੜੇ ਨੇ ਇੰਡੀਅਨ ਸਟੇਟ ਸਿਸਟਮ ਦੇ ਵੱਲੋਂ ਕੋਈ ਇਨਸਾਫ ਨਹੀਂ ਦਿੱਤਾ ਜਾ ਰਿਹਾ। ਸਮੇਂ ਦੀ ਲੋੜ ਹੈ ਸਿੱਖ ਨੌਜਵਾਨ ਮੈਦਾਨ ਵਿੱਚ ਆਉਣ, ਪੰਥ ਦੀ ਬਾਗਡੋਰ ਸੰਭਾਲਣ ਤੇ ਕੌਮ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰਾਉਣ ਵਾਲੇ ਪਾਸੇ ਤੁਰਨ। ਆ ਜਿਹੜੇ ਪੰਜਾਬ ਦੇ ਵਿੱਚ ਮੋਰਚੇ ਲੱਗਦੇ, ਚਾਹੇ ਉਹ ਭਾਈ ਗੁਰਬਖਸ਼ ਸਿੰਘ ਦਾ, ਚਾਹੇ ਉਹ ਭਾਈ ਬਾਬਾ ਸੂਰਤ ਸਿੰਘ ਵਾਲਾ, ਚਾਹੇ ਉਹ ਬਰਗਾੜੀ ਭਾਈ ਧਿਆਨ ਸਿੰਘ ਮੰਡ ਵਾਲਾ, ਉੱਥੇ ਨੌਜਵਾਨ ਜਾਂਦੇ ਆ ਪਰ ਉਹ ਨੌਜਵਾਨ ਜਿਹੜੇ ਨੇ ਉਹ ਮੋਰਚੇ ਦਾ ਹਿੱਸਾ ਬਣਨ ਤੱਕ ਰਹਿੰਦੇ ਆ। ਅਸੀਂ ਚਾਹੁੰਦੇ ਆ ਕਿ ਜਿਨ੍ਹਾਂ ਦੀਆਂ ਚਿੱਟੀਆਂ ਦਾੜੀਆਂ ਤੋਂ ਹੁਣ ਕਾਲੀਆਂ, ਜਿਨ੍ਹਾਂ ਦੀਆਂ ਕਾਲੀਆਂ ਦਾੜੀਆਂ ਤੋਂ ਚਿੱਟੀਆਂ ਹੋ ਰਹੀਆਂ ਨੇ, ਉਹਨਾਂ ਦਾ ਤਜਰਬਾ ਤੇ ਨੌਜਵਾਨ ਸ਼ਕਤੀ ਦਾ ਜੋਸ਼ ਇਹ ਰਲ ਮਿਲ ਕੇ ਪੰਥ ਤੇ ਪੰਜਾਬ ਲਈ ਸਰਗਰਮ ਹੋਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦੇ ਮਸਲੇ ਆ ਜਿਹੜੇ ਉਹ ਕਿਸੇ ਤਣ ਪੱਤਣ ਲੱਗ ਸਕਣ। ਸਿੱਖ ਨੌਜਵਾਨਾਂ ਨੂੰ ਨਵੇਂ ਨਰੋਏ ਤਾਜ਼ਾ ਲੀਡਰਸ਼ਿਪ ਦੀ ਲੋੜ ਹੈ ਤੇ ਜਿਹੜੇ ਪੁਰਾਣੇ ਆਗੂ ਨੇ ਉਹਨਾਂ ਦਾ ਤਜਰਬਾ ਤੇ ਹੁਣ ਵਾਲਿਆਂ ਦਾ ਜੋਸ਼ ਰਲ ਕੇ ਕੌਮ ਨੂੰ ਕੋਈ ਨਵੀਂ ਸੇਧ ਜਿਹੜੀ ਆ ਉਹ ਜ਼ਰੂਰ ਦੇ ਸਕਦਾ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਿੱਖ ਨੌਜਵਾਨਾਂ ਨੂੰ ਪ੍ਰੇਰਨਾ ਦਿੰਦੇ ਆ, ਉਹਨਾਂ ਨੂੰ ਸੱਦਾ ਦਿੰਦੇ ਆ ਕਿ 1984 ਤੋਂ ਬਾਅਦ ਸਰਗਰਮ ਹੋਏ ਉਹਨਾਂ ਗੁਰਸਿੱਖਾਂ ਵੱਲ ਸੋਚੋ ਜਿਨ੍ਹਾਂ ਦੀ ਪਹਿਲਾਂ ਜੀਵਨ ਦੇ ਵਿੱਚ ਸ਼ਾਇਦ ਹੀ ਕਦੇ ਕੋਈ ਉਹੋ ਜਿਹੀ ਗੱਲ ਹੋਵੇ, ਪਰ ਉਹਨਾਂ ਨੂੰ ਜਦੋਂ ਲੱਗਿਆ ਕਿ ਹੁਣ ਘਰ ਬੈਠਣ ਦਾ ਮੌਕਾ ਨਹੀਂ, ਜਿਨ੍ਹਾਂ ਦੀ ਅੱਜ ਅਸੀਂ ਨਾਂ ਲੈ ਲੈ ਕੇ ਯੋਧਿਆਂ ਦੀਆਂ ਵਾਰਾਂ ਗਾਉਂਦੇ ਆ, ਜਿਨ੍ਹਾਂ ਨੂੰ ਅਸੀਂ ਚੇਤੇ ਕਰਦੇ ਆ, ਉਹਨਾਂ ਸਾਰਿਆਂ ਨੇ ਇਹ ਨਹੀਂ ਸੀ ਸੋਚਿਆ ਕਿ ਮੈਂ ਆਹ ਕਰਨਾ ਉਹ ਕਰਨਾ ਮੇਰੇ ਘਰ ਦੇ। ਉਹਨਾਂ ਨੇ ਪੰਥ ਤੇ ਪੰਜਾਬ ਨੂੰ ਸਮਰਪਿਤ ਹੋ ਕੇ ਇਤਿਹਾਸ ਸਿਰਜਿਆ ਸੀ। ਆਓ 1984 ਦੇ ਡੁੱਲੇ ਹੋਏ ਖੂਨ ਦੇ ਵਿੱਚੋਂ ਅੱਗੇ ਵਧੀਏ, ਉਹ ਤੋਂ ਪ੍ਰੇਰਨਾ ਲਈਏ, ਸੇਧ ਲਈਏ, ਸੱਚੇ ਪਾਤਸ਼ਾਹ ਸਾਨੂੰ ਰਾਹ ਦਿਖਾਉਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।